ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਜੇ ਤੁਸੀਂ ਹੈਲਥ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਆ ਕਵਰਡ ਕੈਲੀਫੋਰਨੀਆ ਦੇ ਤਹਿਤ ਅਜੇ ਵੀ ਹੈਲਥ ਇੰਸ਼ੋਰੈਂਸ ਹੋ ਰਹੀ ਆ, ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਨਾਲ ਤੁਸੀਂ ਕਰਵਾਉਣਾ ਚਾਹੁੰਦੇ ਹੋ। ਮੈਡੀਕੇਅਰ ਦਾ ਕੰਮ ਪੂਰੇ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਾਲ 4082722500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਦਸਾਂਝ ਸਟਾਕਟਨ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲਾ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਵਿੰਦਰ ਬਸਰਾ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਖਬਰਾਂ ਤੋਂ ਪਹਿਲਾਂ ਸਰੋਤਿਆਂ ਨੂੰ ਜਿਸ ਤਰ੍ਹਾਂ ਆਪਾਂ ਦੱਸਦੇ ਜਾਈਏ ਵੀ ਪਿਛਲੇ ਵੀਕਐਂਡ ਦੇ ਦੌਰਾਨ ਗੁਰਦੁਆਰਾ ਸਾਹਿਬ ਸੈਕਰਾਮੈਂਟੋ ਸਿੱਖ ਸੁਸਾਇਟੀ ਜੋ ਬਰਾੜਸ਼ਾਹ ਰੋਡ ਦੇ ਉੱਤੇ ਆ, ਉੱਥੇ ਹੋਲੇ ਮੁਹੱਲੇ ਦੇ ਸੰਬੰਧ ਦੇ ਵਿੱਚ ਨਗਰ ਕੀਰਤਨ ਸਜਾਏ ਗਏ ਸੀ। ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਹਿੱਸਾ ਲਿਆ। ਪੰਜਾਬੀ ਰੇਡੀਓ USA ਦੀ ਟੀਮ ਵੀ ਉੱਥੇ ਪਹੁੰਚੀ ਹੋਈ ਸੀ। ਬਹੁਤ ਵਧੀਆ ਪ੍ਰਬੰਧ ਸੀ ਤੇ ਸੇਵਾਦਾਰ ਵੀ ਬਹੁਤ ਉਹਨਾਂ ਨੇ ਵਧੀਆ ਤਰੀਕੇ ਨਾਲ ਕੀਤੀ। ਪੁਲਿਸ ਦਾ, ਸਿਕਿਉਰਿਟੀ ਦਾ ਬਹੁਤ ਵਧੀਆ ਪ੍ਰਬੰਧ ਸੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਨੇ ਹਿੱਸਾ ਲਿਆ ਇਸ ਨਗਰ ਕੀਰਤਨ ਦੇ ਵਿੱਚ। ਪੰਜਾਬੀ ਰੇਡੀਓ USA ਨੇ ਲਗਭਗ 20 ਘੰਟੇ ਦੀ ਜਿਹੜੀ ਕਵਰੇਜ ਆ ਉੱਥੇ ਦੀ ਕੀਤੀ ਹੋਈ ਆ। ਸੋ ਜਿਹੜੇ ਸਾਡੇ ਸਰੋਤੇ ਮਿਸ ਕਰ ਗਏ ਜਾਂ ਦੂਰ ਦੁਰਾਡੇ ਹੋਰ ਮੁਲਕਾਂ ਦੇ ਵਿੱਚ ਰਹਿੰਦੇ ਆ ਤੇ ਉਹਨਾਂ ਨੂੰ ਤੁਸੀਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ ਜਾਂ ਪੰਜਾਬੀ ਰੇਡੀਓ USA ਦਾ ਜਿਹੜਾ YouTube ਚੈਨਲ ਆ ਉਹ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਉਹਦੇ ਉੱਤੇ ਉਹ ਸਾਰੀ ਜਿਹੜੀ ਕਵਰੇਜ ਆ ਉਹ ਦੇਖ ਸਕਦੇ ਆ। ਸਾਡੇ ਬੂਥ ਦੇ ਉੱਤੇ ਬਹੁਤ ਵੱਡੀ ਗਿਣਤੀ ਸੰਗਤਾਂ ਮਿਲੀਆਂ, ਉਹਨਾਂ ਸਾਰਿਆਂ ਦਾ ਜਿਹੜਾ ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ, ਸੋ ਧੰਨਵਾਦ ਉਹਨਾਂ ਦਾ ਕਰਦੇ ਹਾਂ। ਤੇ ਬੜੇ ਹੀ ਸ਼ਾਂਤੀਪੂਰਵਕ ਇਤਮਾਨਾਨ ਦੇ ਨਾਲ ਇਹ ਜਿਹੜਾ ਨਗਰ ਕੀਰਤਨ ਆ ਉਹ ਸੰਪੂਰਨ ਹੋਇਆ। ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜੇ ਸੰਗਤਾਂ ਉੱਥੇ ਪਹੁੰਚੀਆਂ, ਸੇਵਾਦਾਰਾਂ ਦੇ ਵੱਲੋਂ ਅਣਥੱਕ ਸੇਵਾ ਜਿਹੜੀ ਆ ਉੱਥੇ ਕੀਤੀ ਗਈ, ਚਾਹੇ ਲੰਗਰਾਂ ਦੀ ਹੋਵੇ, ਸਾਫ਼ ਸਫਾਈ ਦੀ ਹੋਵੇ, ਹਰ ਤਰ੍ਹਾਂ ਦੀ ਸੇਵਾ ਦੇ ਵਿੱਚ ਉੱਥੋਂ ਦੀ ਦੂਰੋਂ ਨੇੜਿਓਂ ਆਈ ਸੰਗਤ ਤੇ ਲੋਕਲ ਸੰਗਤ ਨੇ ਪੂਰਾ ਸਹਿਯੋਗ ਕੀਤਾ। ਪ੍ਰਬੰਧਕਾਂ ਦੇ ਬਹੁਤ ਵਧੀਆ ਪ੍ਰਬੰਧ ਜਿਹੜੇ ਇਸ ਦੇ ਵਿੱਚ ਵਧਾਈ ਦੇ ਪਾਤਰ ਨੇ। ਤੇ ਜ਼ਰੂਰ ਆਉਣ ਵਾਲੇ ਸਮਿਆਂ ਦੇ ਵਿੱਚ ਆਉਂਦੇ ਹਰਜੋਤ ਸਿੰਘ ਦੀ 3-4 ਵੀਕ, 1 ਮਹੀਨਾ ਵਿਸਾਖੀ ਦੇ ਨਗਰ ਕੀਰਤਨਾਂ ਤੱਕ ਜਿਹੜੇ ਤਕਰੀਬਨ ਹਰ ਵੀਕ ਕੋਈ ਨਾ ਕੋਈ ਸਮਾਗਮ ਆ। ਸੋ ਜ਼ਰੂਰ ਥਾਂ ਦੇ ਉੱਤੇ ਪਹੁੰਚ ਕੇ ਸੰਗਤਾਂ ਜਿਹੜੀਆਂ ਆ ਇਹਨਾਂ ਜਿਹੜੀਆਂ ਧਾਰਮਿਕ ਗਤੀਵਿਧੀਆਂ ਦੇ ਵਿੱਚ, ਧਾਰਮਿਕ ਸਮਾਗਮਾਂ ਦੇ ਵਿੱਚ ਸ਼ਿਰਕਤ ਕੀਤੀ ਜਾਵੇ। ਜੀ ਅਗਲੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਅੱਜ ਹੀਅਰਿੰਗ ਸੀ, ਜਿਹੜਾ ਉਹਨਾਂ ਦਾ ਸਿਵਲ ਲਾਸੂਟ ਕੇਸ ਚੱਲ ਰਿਹਾ ਸਿਵਲ ਫਰਾਡ ਦੇ ਸੰਬੰਧ ਦੇ ਵਿੱਚ। ਤੇ ਉਹਨਾਂ ਨੂੰ $454 ਮਿਲੀਅਨ ਦੀ ਜਿਹੜੀ ਬੌਂਡ ਲੈਣ ਦੀ ਜਿਹੜੀ ਆ ਕਿਹਾ ਗਿਆ ਸੀ ਕੋਰਟ ਵੱਲੋਂ। ਤੇ ਇਹ ਅਪੀਲ ਕੋਰਟਸ ਦੇ ਵਿੱਚ ਜੱਜ ਨੇ ਹੁਣ ਇਸ ਅਮਾਊਂਟ ਨੂੰ ਘਟਾ ਕੇ $175 ਮਿਲੀਅਨ ਕਰ ਦਿੱਤਾ ਹੈਗਾ। ਸੋ ਹੁਣ ਉਹਨਾਂ ਨੂੰ 454 ਮਿਲੀਅਨ ਦੀ ਜਗ੍ਹਾ $175 ਮਿਲੀਅਨ ਦਾ ਜਿਹੜਾ ਬੌਂਡ ਆ ਉਹ ਖਰੀਦਣਾ ਪਊਗਾ। ਤੇ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਜਿਹੜੇ ਵਕੀਲ ਸੀ ਉਹਨਾਂ ਨੇ ਕੋਰਟ ਫਾਈਲਿੰਗ ਦੇ ਵਿੱਚ ਇਹ ਦੱਸਿਆ ਸੀ ਕਿ ਸਾਡੇ ਲਈ ਇੰਨੇ ਵੱਡੇ ਅਮਾਊਂਟ ਦੇ ਲਈ ਜੋ ਬੌਂਡ ਆ ਉਹ 10 ਕੰਪਨੀਆਂ ਅਸੀਂ ਕੋਸ਼ਿਸ਼ ਕੀਤੀਆਂ, ਕਿਸੇ ਤੋਂ ਵੀ ਨਹੀਂ ਮਿਲਿਆ। 10 ਨਹੀਂ, ਸੌਰੀ 30 ਦੇ ਕਰੀਬ ਉਹਨੇ ਕਿਹਾ ਸ਼ੋਰਟੀ ਕੰਪਨੀਜ਼ ਨੂੰ ਕੋਸ਼ਿਸ਼ ਕੀਤੀ, ਕਿਸੇ ਤੋਂ ਵੀ ਉਹ ਜਿਹੜਾ ਬੌਂਡ ਆ ਉਹ ਨਹੀਂ ਮਿਲਿਆ ਹੈਗਾ। ਸੋ ਨਿਊਯਾਰਕ ਦੀ ਅਪੀਲਸ ਕੋਰਟ ਨੇ ਅੱਜ ਸਵੇਰੇ ਕੁਝ ਮਿੰਟ ਪਹਿਲਾਂ ਹੀ ਜੋ ਆ ਇਹ ਇੱਕ ਜੋ ਫਰਾਡ ਜਜਮੈਂਟ ਕੇਸ ਸੀਗਾ ਚੱਲ ਰਿਹਾ ਉਹਦੇ ਸੰਬੰਧ ਦੇ ਵਿੱਚ ਬੌਂਡ ਦੀ ਕੀਮਤ ਜੋ ਅਮਾਊਂਟ ਆ, ਕੀਮਤ ਨਹੀਂ ਅਮਾਊਂਟ ਆ, ਉਹ $175 ਮਿਲੀਅਨ ਘਟਾ ਕੇ ਇਹ ਉਹਨਾਂ ਨੂੰ ਕਹਿਤਾ ਵੀ ਹੁਣ ਇੰਨੇ ਦਾ ਜਿਹੜਾ ਬੌਂਡ ਆ ਉਹ ਲਓ। ਸੇਮ ਡੇ ਦੇ ਉੱਤੇ ਜਦੋਂ ਨਿਊਯਾਰਕ ਦੀ ਅਟਾਰਨੀ ਜਨਰਲ ਲਟੀਸ਼ੀਆ ਜੇਮਸ ਉਸਨੇ ਇਹ ਕਿਹਾ ਸੀ ਵੀ ਅਸੀਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀਆਂ ਰੀਅਲ ਸਟੇਟ ਤੇ ਬੈਂਕ ਅਕਾਊਂਟਸ ਸੀਜ਼ ਕਰ ਲਵਾਂਗੇ ਜੇ ਅੱਜ ਜਿਹੜਾ ਬੌਂਡ ਆ ਉਹ ਨਾ ਭਰਿਆ ਗਿਆ।
ਜੀ ਬਿਲਕੁਲ। ਸੋ ਕਾਫੀ ਵੱਡੀ ਰਾਹਤ ਉਹਨਾਂ ਨੂੰ ਮਿਲੀ ਆ। ਅੱਧੇ ਤੋਂ ਵੀ ਘੱਟ ਕੀਮਤ ਤਾਂ ਹੁਣ ਇਹਨਾਂ ਦੇ ਬੌਂਡ ਦੀ ਰੱਖ ਦਿੱਤੀ ਗਈ ਆ। ਉਹ ਕਹਿੰਦੇ ਵੀ ਇੰਨਾ ਵੱਡਾ ਅਮਾਊਂਟ ਨਾਮੁਮਕਿਨ ਆ, ਇੰਪੋਸੀਬਲ ਸੀਗਾ ਤੇ ਨਾ ਹੀ ਉਹਨਾਂ ਨੂੰ ਉਹ ਮਿਲਿਆ। ਕਹਿੰਦੇ ਵੀ 30 ਤੋਂ ਵੱਧ ਜਿਹੜੀਆਂ ਸਿਓਰਟੀ ਕੰਪਨੀਜ਼ ਦੇ ਨਾਲ ਉਹਨਾਂ ਨੇ ਸੰਪਰਕ ਕੀਤਾ ਸੀ। ਆਲਰੇਡੀ ਇਹਨਾਂ ਨੇ 100 ਮਿਲੀਅਨ ਡਾਲਰ ਦਾ ਇੱਕ ਹੋਰ ਬੌਂਡ ਲਿਆ ਹੋਇਆ ਆ ਜੀਨ ਕੈਰਲ ਵਾਲੇ ਡੈਫਰਮੇਸ਼ਨ ਵਾਲੇ ਕੇਸ ਦੇ ਵਿੱਚ, ਤੇ ਹੁਣ 175 ਮਿਲੀਅਨ ਡਾਲਰ ਦਾ 10 ਦਿਨ ਦਿੱਤੇ ਗਏ ਆ ਮੋਹਲਤ ਵੀ ਇਸ ਦੇ ਵਿੱਚ ਕਰੋ। ਟਰੰਪ ਹੋਣਾ ਨੇ ਧੰਨਵਾਦ ਕੀਤਾ ਜਿਹੜੀ ਕੋਰਟ ਦੀ ਰੂਲਿੰਗ ਦਾ, ਤੇ ਕਿਹਾ ਵੀ ਕੋਈ ਨਹੀਂ, ਟਰਾਈ ਕਰਦੇ ਆ ਵੀ 175 ਮਿਲੀਅਨ ਆਪਾਂ ਕਿਸੇ ਪਾਸਿਓ ਜਿਹੜਾ ਇਸ ਦਾ ਜੁਗਾੜ ਕੀਤਾ ਜਾ ਸਕੇ। ਸੋ ਉਧਰ ਟਰੁਥ ਸੋਸ਼ਲ ਇਹਨਾਂ ਦਾ ਜਿਹੜਾ ਮੀਡੀਆ ਕੰਪਨੀ ਆ, ਉਹ ਹੁਣ ਕੱਲ ਤੋਂ ਕਹਿੰਦੇ ਆ ਵੀ ਟ੍ਰੇਡਿੰਗ ਹੋਊਗੀ। ਹੁਣ ਇਸ ਨੂੰ ਲੈ ਕੇ ਇਹ ਇੱਕ ਨਵਾਂ ਮਸਲਾ ਜਿਹੜਾ ਆ ਉਹ ਇਹ ਚੱਕਿਆ ਜਾ ਰਿਹਾ ਆ ਵੀ ਕਹਿੰਦੇ ਵੀ ਜੇ ਜੇ ਪ੍ਰੈਜ਼ੀਡੈਂਟ ਬਣਦੇ ਆ ਤੇ ਉਹਨਾਂ ਦੀ ਕੋਈ ਕੰਪਨੀ ਪਬਲਿਕਲੀ ਟ੍ਰੇਡਡ ਆ, ਵੈਸੇ ਅਲਾਉਡ ਨਹੀਂ ਹੁੰਦਾ, ਪਰ ਕਹਿੰਦੇ ਵੀ ਜੇ ਟ੍ਰੇਡਡ ਆ ਤੇ ਇਹਨਾਂ ਨੂੰ ਇੱਕ ਹਿਸਾਬ ਦੇ ਨਾਲ ਕੰਪਨੀ ਨੂੰ ਉੱਤੇ ਥੱਲੇ ਕਰਨ ਦੇ ਵਿੱਚ ਜਿਹੜੀਆਂ ਹੋਰ ਤਾਕਤਾਂ ਆ, ਉਹ ਆਪਣੇ ਕੰਮ ਕਰਵਾਉਣ ਦੇ ਲਈ ਉਹਨਾਂ ਦੇ ਸਟਾਕ ਨੂੰ ਉੱਤੇ ਥੱਲੇ ਕਰਵਾਉਣ ਦੇ ਵਿੱਚ ਸ਼ਾਰਟ ਕਰਕੇ ਜਿਹੜਾ ਉਹ ਪੰਗਾ ਜਿਹੜਾ ਉਹ ਲੈ ਸਕਦੇ ਆ। ਸੋ ਹੁਣ ਦੇਖੋ ਉਸ ਮਾਮਲੇ 'ਚ ਕੀ ਹੁੰਦਾ। ਕੱਲ ਨੂੰ ਪਰ ਟਰੁਥ ਸੋਸ਼ਲ ਦੀ ਜਿਹੜੀ ਓਨਰ ਕੰਪਨੀ ਮੀਡੀਆ ਟਰੰਪ ਮੀਡੀਆ ਆ, ਉਹ ਟ੍ਰੇਡਿੰਗ ਸ਼ੁਰੂ ਕਰੂਗੀ DJT ਟਿੱਕਰ ਦੇ ਨਾਂ ਦੇ ਉੱਤੇ ਕੱਲ ਤੋਂ। ਸੋ ਲੈਟਸ ਸੀ ਉਸ ਦੇ ਵਿੱਚ ਕੀ ਬਣਦਾ ਆ। ਟਰੰਪ ਹੋਣਾ ਨੂੰ ਇਹ ਉਮੀਦ ਆ ਵੀ ਉੱਥੋਂ ਜਿਹੜੇ ਪਬਲਿਕਲੀ ਜਿਹੜੀ ਮਨੀ ਇਹਨਾਂ ਨੂੰ ਸਟਾਕ ਵੇਚ ਕੇ ਬਣੂਗੀ, ਉਹਦੇ ਨਾਲ ਇਹ ਬੌਂਡ ਵਗੈਰਾ ਦੇਣ ਦੇ ਵਿੱਚ ਸ਼ਾਇਦ ਕਾਮਯਾਬ ਹੋ ਸਕਣ। ਅਗਲੀ ਖਬਰ ਵੱਲ ਚੱਲੀਏ ਤੇ UN ਦੀ ਜਿਹੜੀ ਸਿਕਿਉਰਿਟੀ ਕੌਂਸਲ ਆ, ਉਹਨਾਂ ਨੇ ਕੁਝ ਮਿੰਟ ਪਹਿਲਾਂ ਇੱਕ ਰੈਜ਼ੋਲੂਸ਼ਨ ਪਾਸ ਕਰ ਦਿੱਤਾ ਹੈ, ਜਿਹਦੇ ਵਿੱਚ ਇਹ ਕਿਹਾ ਗਿਆ ਆ ਹਮਾਸ ਤੇ ਇਜ਼ਰਾਈਲ ਦੇ ਵਿੱਚ ਜੋ ਜੰਗ ਚੱਲ ਰਹੀ ਆ ਉਸ ਨੂੰ ਇਮੀਡੀਏਟਲੀ ਬੰਦ ਕੀਤਾ ਜਾਵੇ ਤੇ ਜਿਹੜੇ ਹੋਸਟੇਜ ਆ ਉਹਨਾਂ ਨੂੰ ਛੱਡਿਆ ਜਾਵੇ। US ਇਸ ਰੈਜ਼ੋਲੂਸ਼ਨ ਦੇ ਵਿੱਚ ਗੈਰ ਹਾਜ਼ਰ ਰਿਹਾ ਆ। ਵੋਟ ਤੋਂ ਬਾਅਦ UN ਦੇ ਸੈਕਟਰੀ ਜਨਰਲ ਐਂਟੋਨੀਓ ਗੁਟਰੇਸ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਆ ਵੀ ਇਹ ਰੈਜ਼ੋਲੂਸ਼ਨ ਨੂੰ ਇੰਪਲੀਮੈਂਟ ਕੀਤਾ ਜਾਊਗਾ। ਜੇ ਫੇਲ ਹੁੰਦਾ ਆ ਤੇ ਇਹ ਨਾ ਮਾਫਯੋਗ ਹੋਊਗਾ, ਅਨਫੋਰਗਿਵੇਬਲ ਹੋਊਗਾ। ਰਾਮਦਾਨ ਦਾ ਮਹੀਨਾ ਚੱਲ ਰਿਹਾ ਮੁਸਲਮਾਨਾਂ ਦੇ ਲਈ ਤੇ ਸੀਜ਼ ਫਾਇਰ ਉਹਨਾਂ ਨੇ ਇਹ ਕਿਹਾ ਆ ਵੀ ਇਹ ਬਹੁਤ ਜ਼ਰੂਰੀ ਹੈਗਾ। ਦੂਸਰੇ ਪਾਸੇ ਅਮਰੀਕਾ ਦੀ ਸਰਕਾਰ ਅੱਜ ਬਹੁਤ ਡਿਸਪੁਆਇੰਟ ਹੋਈ ਆ, ਕਿਉਂਕਿ ਪ੍ਰਾਈਮ ਮਿਨਿਸਟਰ ਨੇਤਨਯਾਹੂ ਨੇ ਅਮਰੀਕਾ ਪਹੁੰਚਣਾ ਸੀ। ਉਹਨਾਂ ਦਾ ਜਿਹੜਾ ਇੱਕ ਡੈਲੀਗੇਸ਼ਨ ਆਉਣਾ ਸੀਗਾ ਵਾਸ਼ਿੰਗਟਨ ਦੇ ਵਿੱਚ, ਤੇ ਉਹਨਾਂ ਨੇ ਆਪਣਾ ਜਿਹੜਾ ਆਉਣ ਦੀ ਜਿਹੜੀ ਉਹਨਾਂ ਦੀ ਮੀਟਿੰਗ ਇੱਥੇ ਹੋਣੀ ਸੀ ਉਸ ਨੂੰ ਕੈਂਸਲ ਕਰ ਦਿੱਤਾ ਹੈ। ਉਸ ਵਿਜ਼ਿਟ ਨੂੰ ਕੈਂਸਲ ਕਰ ਦਿੱਤਾ ਗਿਆ ਹੈ। ਸੋ ਵਾਸ਼ਿੰਗਟਨ DC ਦੇ ਵਿੱਚ ਵਾਈਟ ਹਾਊਸ ਦੇ ਸਪੋਕਸਪਰਸਨ ਜੌਨ ਕਰਵੀ ਨੇ ਇਹ ਕਿਹਾ ਵੀ ਬਹੁਤ ਡਿਸਅਪੁਆਇੰਟਿੰਗ ਹੈਗਾ ਤੇ ਉਹ ਵੀ ਇਜ਼ਰਾਈਲ ਦਾ ਜੋ ਵੀ ਇੱਥੇ ਆਉਣਾ ਸੀ ਪੈਨਲ, ਉਹ ਨਹੀਂ ਆ ਰਿਹਾ। ਇਹਦੇ ਨਾਲ ਕੁਛ ਨਾ ਕੁਛ ਜਿਹੜਾ ਅਸੀਂ ਅਚੀਵ ਕਰਨਾ ਸੀ ਤਾਂ ਕਿ ਮਿਡਲ ਈਸਟ ਦੇ ਵਿੱਚ ਜਿਹੜੀ ਜੋ ਜੰਗ ਚੱਲ ਰਹੀ ਹੈਗੀ ਗਾਜ਼ਾ ਤੇ ਪਾਲਸਤੀਨੀਅਨ ਦੇ ਵਿੱਚ, ਗਾਜ਼ਾ ਤੇ ਇਜ਼ਰਾਈਲ ਦੇ ਵਿੱਚ, ਉਸ ਦੇ ਉੱਤੇ ਜਿਹੜਾ ਆ ਸ਼ਾਂਤੀ ਬਣਾਈ ਜਾ ਸਕੇ। ਸੋ ਜੌਨ ਕਰਬੀ ਹੁਣਾਂ ਨੇ ਇਹ ਕਿਹਾ ਵੀ US ਦੇ ਸੀਨੀਅਰ ਆਫੀਸ਼ੀਅਲਸ ਇੱਕ ਸੈਪਰੇਟ ਗੱਲਬਾਤ ਦੇ ਵਿੱਚ ਇਜ਼ਰਾਈਲ ਦੇ ਜੋ ਡਿਫੈਂਸ ਮਿਨਿਸਟਰ ਆ ਗਲੈਂਟ, ਉਹਨਾਂ ਦੇ ਨਾਲ ਗੱਲ ਕਰਨਗੇ, ਪਰ ਜੋ ਡੈਲੀਗੇਸ਼ਨ ਆਉਣਾ ਸੀ ਉਹ ਉਹਨਾਂ ਨੇ ਕੈਂਸਲ ਕਰ ਦਿੱਤਾ ਹੈ। ਜੀ ਬਿਲਕੁਲ। ਅੱਜ ਦੀ ਜਿਹੜੀ ਹਰਜੋਤ ਸਿੰਘ ਜੀ UN ਦੀ ਸਿਕਿਉਰਿਟੀ ਕੌਂਸਲ ਦੀ ਇਸ ਵੋਟ ਦੇ ਵਿੱਚ ਜਿਸ ਨੂੰ ਅਡਾਪਟ ਕਰ ਲਿਆ ਗਿਆ ਆ, ਇਹ ਪਹਿਲੀ ਵਾਰੀ ਹੋਇਆ। ਇਸ ਤੋਂ ਪਹਿਲਾਂ ਬਹੁਤ ਸਾਰੇ ਰੈਜ਼ੋਲੂਸ਼ਨ ਸੀਜ਼ ਫਾਇਰ ਦੇ, ਸ਼ਾਂਤੀ ਦੇ ਜਿਹੜੇ ਹੋ ਆਏ ਆ, ਜਿਸ ਦੇ ਵਿੱਚ ਕਾਮਯਾਬੀ ਨਹੀਂ ਮਿਲੀ। ਅਮਰੀਕਾ ਨੇ ਅਬਸਟੇਨ ਕਰ ਲਿਆ ਸੀਗਾ ਇਸ ਦੇ ਵਿੱਚ। ਸੋ 14-0 ਦੇ ਨਾਲ ਇਸ ਨੂੰ ਪਾਸ ਕਰ ਦਿੱਤਾ ਗਿਆ ਆ। ਨੇਤਨਯਾਹੂ ਦਾ ਨਹੀਂ ਪਹੁੰਚਣਾ, ਇਹਦੇ ਵਿੱਚ ਕਿਤੇ ਨਾ ਕਿਤੇ ਅਮਰੀਕਾ ਦੀ ਅੰਦਰੂਨੀ ਸਿਆਸਤ ਦੇ ਵਿੱਚ ਜੋ ਉਹਨਾਂ ਦੇ ਉਲਟ ਬਿਆਨਬਾਜ਼ੀ ਹੋਈ ਆ, ਉਹ ਵੀ ਇੱਕ ਕਾਰਨ ਲੱਗ ਰਿਹਾ ਆ। ਤੇ ਇਹਦਾ ਨਹੀਂ ਆਉਣਾ UN ਸਿਕਿਉਰਿਟੀ ਕੌਂਸਲ ਦੇ ਵਿੱਚ, ਉਹ ਇਹਨਾਂ ਦੀ ਜਿਹੜੀ ਅਬਸਟੇਨ ਕਰਨਾ, ਵੋਟਿੰਗ ਦੇ ਵਿੱਚ ਹਿੱਸਾ ਨਹੀਂ ਲੈਣਾ, ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਮਿਲ ਰਹੀਆਂ ਹੈਗੀਆਂ ਆ। ਤੇ ਸਾਰੇ ਜਾਣੇ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਨੇਤਨਯਾਹੂ ਨੂੰ ਦੇਖੀਏ ਤਾਂ ਉਹਦੇ ਤੋਂ ਇਸ ਗੱਲ ਤੋਂ ਹੁਣ ਜ਼ਿਆਦਾ ਖਫਾ ਨੇ, ਨਾਰਾਜ਼ ਨੇ, ਕਿਉਂਕਿ ਇਹ ਰਾਫਾ ਦੇ ਵਿੱਚ ਹਮਲਾ ਕਰਨ ਨੂੰ ਇਸ ਟਾਈਮ ਕਾਹਲਾ ਪਿਆ ਆ। ਉੱਥੇ 1.5 ਬਿਲੀਅਨ ਲੋਕ ਟੈਂਟ ਸਿਟੀ ਬਣਾ ਕੇ ਰਹਿ ਰਹੇ ਆ।
ਬਾਕੀ ਦਾ ਗਾਜ਼ਾ ਪੱਟੀ ਤਾਂ ਉਜਾੜ ਦਿੱਤਾ ਗਿਆ। ਉੱਥੋਂ ਜਿਹੜੇ ਬਚੇ ਲੋਕ ਆ ਇਹ ਮਿਸਰ ਤੇ ਗਾਜ਼ਾ ਦੇ ਬਾਰਡਰ ਦੇ ਉੱਤੇ ਆ ਕੇ ਵਸੇ ਨੇ, ਟੈਂਟਾਂ 'ਚ ਉੱਥੇ ਰਹਿ ਰਹੇ ਆ। ਭੁੱਖਮਰੀ ਫੈਲ ਰਹੀ ਆ, ਫੈਮਿਨ ਦੇ ਪੂਰੇ ਜਿਹੜੇ ਉੱਥੇ ਚਾਂਸ ਆ। ਪੀਣ ਨੂੰ ਪਾਣੀ ਨਹੀਂ ਹੈਗਾ, ਸਾਫ਼ ਪਾਣੀ, ਰੋਟੀ ਬਹੁਤ ਔਖੀ ਆ, ਦਵਾਈਆਂ ਦੀ ਬਹੁਤ ਘਾਟ ਆ। ਤੇ ਹੁਣ ਕਹਿੰਦੇ ਵੋਟ ਤੋਂ ਬਾਅਦ ਦੇ ਵਿੱਚ UN ਸਿਕਿਉਰਿਟੀ ਜਨਰਲ ਜਿਹੜੇ ਸੈਕਟਰੀ ਜਨਰਲ ਨੇ ਐਂਟੋਨੀਓ ਗੁਟਰਸ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਵੀ ਰੈਜ਼ੋਲੂਸ਼ਨ ਨੂੰ ਇੰਪਲੀਮੈਂਟ ਕਰਨਾ ਬਹੁਤ ਜ਼ਰੂਰੀ ਆ, ਤੇ ਜੇ ਇਹਦੇ ਵਿੱਚ ਫੇਲ ਹੁੰਦੇ ਆ ਤਾਂ ਇਹ ਨਾ ਬਖਸ਼ਣ ਵਾਲੀ ਗੱਲ ਜਿਹੜੀ ਉਹ ਹੋਊਗੀ। UN ਦੇ ਹੋਰ ਵੀ ਕਈ ਰੈਜ਼ੋਲੂਸ਼ਨ ਆ ਉੱਦਾਂ ਦੇਖਿਆ ਜਾਵੇ ਹਰਜੋਤ ਸਿੰਘ ਜੀ ਇਹਦੇ ਇਤਿਹਾਸ ਦੇ ਵਿੱਚ, ਜਿਨ੍ਹਾਂ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਨਾਕਾਮਯਾਬੀ ਰਹੀ ਆ। 2 ਹਫ਼ਤੇ ਰਹਿ ਗਏ ਨੇ ਰਮਦਾਨ ਦੇ ਇਸ ਇਸਲਾਮਿਕ ਭਾਈਚਾਰੇ ਦੇ ਮਹੀਨੇ ਦੇ ਵਿੱਚ, ਤੇ ਸੀਜ਼ ਫਾਇਰ ਦੀ ਜਿਹੜੀ ਡਿਮਾਂਡ ਆ ਉਹ ਇਸੇ ਦੇ ਤਹਿਤ ਆ ਵੀ 2 ਵੀਕ ਹੁਣ ਅੱਗੇ ਸੀਜ਼ ਫਾਇਰ ਜਿਹੜੀ ਉਹ ਰਵੇ। ਤੇ ਸਿਕਿਉਰਿਟੀ ਕੌਂਸਲ ਨੇ 2 ਹੋਰ ਰੈਜ਼ੋਲੂਸ਼ਨ ਅਡਾਪਟ ਕੀਤੇ ਆ। ਜਿਹੜੀ ਹਿਊਮੈਨਿਟੇਰੀਅਨ ਸਿਚੁਏਸ਼ਨ ਆ, ਇਨਸਾਨੀਅਤ ਦੀ ਜਿਹੜੀ ਸਥਿਤੀ ਬਣੀ ਪਈ ਆ ਉੱਥੇ ਰਹਿਣ ਲਾਇਕ ਤੇ ਪੀਣ ਲਾਇਕ, ਖਾਣ ਲਾਇਕ ਭੋਜਨ ਨੂੰ ਲੈ ਕੇ ਜੋ ਬਣਾਈ ਪਈ ਹੈਗੀ ਆ, ਇਹ ਸਾਰੀ ਜਿਹੜੀ ਹਰਜੋਤ ਸਿੰਘ ਜੀ ਸੀਜ਼ ਫਾਇਰ ਦੀ ਰੈਜ਼ੋਲੂਸ਼ਨ ਆ ਉਹ ਇਸ ਵਾਰ ਜਿਹੜੇ ਨਾਨ ਵੀਟੋ ਮੈਂਬਰਸ ਆ ਉਹਨਾਂ ਨੇ ਮਿਲ ਕੇ ਲਿਆਂਦੀ ਸੀ। ਅਮਰੀਕਾ ਦੇ ਅਬਸਟੇਨ ਕਰਨ ਦੇ ਨਾਲ ਇਹ ਰੈਜ਼ੋਲੂਸ਼ਨ ਜਿਹੜਾ ਆ ਉਹ ਪਾਸ ਹੋ ਗਿਆ ਆ। ਅਗਲੀ ਖਬਰ ਵੱਲ ਚਲੀਏ ਤੇ ਪਿਛਲੇ ਵੀਕਐਂਡ ਦੇ ਦੌਰਾਨ ਰਸ਼ੀਆ ਦੇ ਵਿੱਚ ਇੱਕ ਬਹੁਤ ਵੱਡਾ ਟੈਰਰਿਸਟ ਅਟੈਕ ਹੋਇਆ, ਜਿਹਦੇ ਨਾਲ ਹੁਣ ਤੱਕ 130 ਲੋਕਾਂ ਦੀ ਮੌਤ ਹੋ ਚੁੱਕੀ ਆ। ਇਨਫੈਕਟ 133 ਅਪਡੇਟ ਕੀਤਾ ਗਿਆ ਕੁਝ ਮਿੰਟ ਪਹਿਲਾਂ। ਉਹ ਇੱਕ ਬਹੁਤ ਵੱਡਾ ਕੰਸਰਟ ਹੋ ਰਿਹਾ ਸੀ ਕੋਲਕਸ ਸਿਟੀ ਹਾਲ ਦੇ ਵਿੱਚ, ਜਿੱਥੇ 4000 ਤੋਂ ਵੱਧ ਲੋਕ ਉਸ ਕਨਸਰਟ ਨੂੰ ਦੇਖ ਰਹੇ ਸੀ, ਤੇ ਕੁਝ ਮਿਲੀਟੈਂਟਸ ਨੇ ਉੱਥੇ ਅਟੈਕ ਕਰ ਦਿੱਤਾ, ਜਿਹਦੇ ਨਾਲ ਹੁਣ ਤੱਕ 133 ਲੋਕ ਮਾਰੇ ਜਾ ਚੁੱਕੇ ਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਫੱਟੜ ਹੋਏ ਆ। ਬਾਅਦ ਦੇ ਵਿੱਚ ਇਸ ਅਟੈਕ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਆਈਸਿਸ ਵਾਲਿਆਂ ਨੇ ਜਿਹੜੀ ਆਪਣੇ ਸਿਰ ਦੇ ਉੱਤੇ ਲਈ ਆ। ਇਸਲਾਮਿਕ ਸਟੇਟ ਆਫ ਖੋਰਾਸਾਨ ਕਰਕੇ ਉਹਨਾਂ ਦਾ ਹੀ ਇੱਕ ਕੋਈ ਗਰੁੱਪ ਆ, ਉਹ ਉਹਨਾਂ ਦੇ ਨਾਲ ਅਟੈਚ ਸੀਗਾ। ਰਸ਼ੀਆ ਵਾਲੇ ਇਹ ਕਹਿ ਰਹੇ ਆ ਵੀ ਸਾਡੇ ਉੱਤੇ ਜੋ ਅਟੈਕ ਕਰਾਇਆ ਗਿਆ ਇਹਦੇ ਵਿੱਚ ਯੂਕਰੇਨ ਦਾ ਹੱਥ ਆ, ਯੂਕਰੇਨ ਵਾਲਿਆਂ ਨੇ ਆਈਸਿਸ ਨੂੰ ਜਿਹੜੀ ਫੰਡਿੰਗ ਦਿੱਤੀ ਆ। ਬਹੁਤ ਸਾਰੇ ਲੋਕ ਇਸ ਅਟੈਕ ਕਰਨ ਦੇ ਵਿੱਚ ਜੋ ਇਨਵੋਲਵ ਸੀ ਉਹ ਮਾਰੇ ਵੀ ਜਾ ਚੁੱਕੇ ਆ, ਤੇ ਕੁਝ ਰਸ਼ੀਆ ਵਾਲਿਆਂ ਨੇ ਫੜੇ ਹੋਏ ਆ, ਤੇ ਉਹਨਾਂ ਦੇ ਉੱਤੇ ਉਹ ਹੁਣ ਕੋਰਟ ਦੇ ਵਿੱਚ ਜਿਹੜੇ ਕੇਸ ਆ ਚੱਲਣਗੇ। ਪਰ ਐਡਾ ਵੱਡਾ ਜਿਹੜਾ ਅਟੈਕ ਆ ਉਹ ਅਲਟੀਮੇਟਲੀ ਤਾਂ ਜੇ ਕੋਈ ਮਿਊਜ਼ਿਕ ਦਾ ਕੰਸਰਟ ਦੇਖਣ ਗਿਆ ਉਹਦਾ ਕਿਸੇ ਨਾਲ ਪੋਲੀਟੀਕਲ ਅਫੀਲੀਏਸ਼ਨ ਨਹੀਂ ਹੈ। ਉਹ ਤਾਂ ਵਿਚਾਰੇ ਦੇਖਣ ਗਏ ਆ ਆਪਣਾ ਆਨੰਦ ਮਾਣਨ ਦੇ ਲਈ। ਇਨੋਸੈਂਟ ਬੰਦਿਆਂ ਤੇ ਇਦਾਂ ਦਾ ਜਿਹੜਾ ਅਟੈਕ ਕਰਨਾ ਆ ਉਹ ਬਹੁਤ ਮਾੜੀ ਗੱਲ ਆ ਕਿਸੇ ਵੀ ਧਿਰ ਵੱਲੋਂ ਜਿਹੜਾ ਕੀਤਾ ਗਿਆ ਹੋਵੇ। ਬਿਲਕੁਲ ਜੀ, ਇਹ ਬਹੁਤ ਮੰਦਭਾਗੀ ਗੱਲ ਜਿਹੜੀ ਵਾਪਰੀ ਆ, ਤੇ ਤਸਵੀਰਾਂ ਉਹ ਜਿਹੜੇ ਫੜੇ ਗਏ ਆ ਜਿਨ੍ਹਾਂ ਨੇ ਹਮਲਾਵਰ ਆ ਉਹਨਾਂ ਦੀਆਂ ਆ ਰਹੀਆਂ, ਕਿਸੇ ਦੀ ਅੱਖ ਚੋਂ ਡੇਲਾ ਬਾਹਰ ਨਿਕਲ ਰਿਹਾ ਆ। ਉਹਨਾਂ ਦਾ ਚੰਗਾ ਜਿਹੜਾ ਆ ਰਸ਼ੀਆ ਵਾਲੇ ਹੁਣ ਕੱਢ ਰਹੇ ਆ, ਮੱਕੂ ਠੱਪ ਰਹੇ ਆ, ਤੇ ਹੁਣ ਦੇਖੋ ਕੀ ਇਸ ਪੂਰੇ ਮਾਮਲੇ 'ਚ ਨਿਕਲਦਾ। ਪੁਤਿਨ ਖੁਦ ਸੰਬੋਧਿਤ ਹੋ ਕੇ ਉੱਥੋਂ ਦੇ ਨਾਗਰਿਕਾਂ ਨੂੰ ਭਰੋਸਾ ਦਿਵਾ ਰਿਹਾ ਆ ਵੀ ਇਹਦੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ। ਯੂਕਰੇਨ ਵੱਲ ਨੂੰ ਉਹਨਾਂ ਨੇ ਉਂਗਲਾਂ ਚੱਕੀਆਂ, ਯੂਕਰੇਨ ਵਾਲੇ ਕਹਿ ਰਹੇ ਆ ਵੀ ਨਹੀਂ ਇਹ ਚੀਜ਼ ਗਲਤ ਆ, ਇਹਦੇ ਵਿੱਚ ਸਾਡਾ ਕੋਈ ਵੀ ਹਿੱਸਾ ਨਹੀਂ ਆ। ਕੁਛ ਜਿਹੜੀਆਂ ਆਈਆਂ ਵੀਡੀਓਜ਼ ਤੇ ਤਸਵੀਰਾਂ ਦੇਖੀਆਂ ਨਹੀਂ ਜਾਂਦੀਆਂ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਅੰਨ੍ਹੇਵਾਹ ਹਮਲਾਵਰਾਂ ਨੇ ਜਿਹੜੀਆਂ ਉਹ ਗੋਲੀਆਂ ਚਲਾ ਕੇ ਉੱਥੇ ਆਮ ਲੋਕਾਂ ਨੂੰ ਭੁੰਨ ਦਿੱਤਾ। ਇਹਨਾਂ ਅੱਤਵਾਦੀਆਂ ਨੇ ਬਹੁਤ ਜ਼ਿਆਦਾ ਜਿਹੜਾ ਆ ਘਾਣ ਜਿਹੜਾ ਕੀਤਾ ਆ। ਕੁਛ ਕੁ ਜਿਹੜੇ ਉਹ ਫੜਿਆਂ ਦੀਆਂ ਬੰਦਕਾਂ ਦੀਆਂ ਆਪਣੀਆਂ ਵੀਡੀਓਜ਼ ਜਿਹੜੀਆਂ ਉਹ ਆ ਰਹੀਆਂ ਆ ਪੁਲਿਸ ਵਾਲਿਆਂ ਦੇ, ਉਹਨਾਂ ਦੇ ਹੱਥੇ ਆ ਜਾਂਦੀਆਂ। ਉਹ ਕਹਿ ਰਹੇ ਆ ਵੀ ਅਸੀਂ ਟਰਕੀ ਤੋਂ ਆਏ ਆ, ਸਾਨੂੰ ਪੈਸੇ ਦਿੱਤੇ ਗਏ ਸੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਸ ਦੇ ਵਿੱਚ ਉਹ ਬੋਲ ਰਹੇ ਨੇ, ਤੇ ਤਾਰਾਂ ਅਸਲ ਦੇ ਵਿੱਚ ਇਵੈਂਚੁਅਲੀ ਕਿੱਧਰ ਨੂੰ ਜਿਹੜੀਆਂ ਜੁੜਨਗੀਆਂ ਇਹ ਜਿਹੜੀ ਉਹ ਦੇਖਣ ਵਾਲੀ ਗੱਲ ਆ। ਅਮਰੀਕਾ ਨੇ ਇੱਕ ਬਿਆਨ ਜ਼ਰੂਰ ਇਸ ਬਾਬਤ ਇਹ ਦਿੱਤਾ ਸੀਗਾ ਵੀ ਇਸ ਦੇ ਵਿੱਚ ਯੂਕਰੇਨ ਨਹੀਂ, ਲੱਗ ਤਾਂ ਇਹੀ ਰਿਹਾ ਆ ਵੀ ਆਈਸਿਸ ਵਾਲਿਆਂ ਨੇ ਹੀ ਇਹ ਹਮਲਾ ਕੀਤਾ ਜਿਹੜਾ ਹੋਵੇ। ਆਈਸਿਸ ਦਾ ਕੀ ਰੌਲਾ ਆ ਇਸ ਮਾਮਲੇ ਦੇ ਵਿੱਚ ਰੂਸ ਦੇ ਨਾਲ, ਇਹ ਦੇਖਣ ਵਾਲੀ ਗੱਲ, ਇਸ ਐਂਗਲ ਤੋਂ ਦੇਖਣ ਵਾਲੀ ਗੱਲ ਆ ਵੀ ਸੀਰੀਆ ਦੇ ਵਿੱਚ ਵੀ ਰੂਸ ਵਾਲਿਆਂ ਨੇ ਆਪਣਾ ਜਿਹੜੇ ਹਮਲੇ ਤੇਜ਼ ਕੀਤੇ ਸੀ, ਅਮਰੀਕਾ ਵਾਲੇ ਵੀ ਉੱਥੇ ਬਹੁਤ ਚਿਰ ਰਹੇ ਆ, ਤੇ ਇਹ ਉਸ ਪਾਸੇ ਵੱਲ ਨੂੰ ਵੀ ਤਾਰ ਜਿਹੜੀ ਜੁੜਦੀ ਨਜ਼ਰ ਆਉਂਦੀ ਹੈਗੀ ਆ।
ਜੀ। ਅਗਲੀ ਖਬਰ ਵੱਲ ਚਲੀਏ। ਇੱਕ ਬੀਬੀ ਜੋ ਆ ਇੰਗਲੈਂਡ ਦੀ ਬਹੁਤ ਮਸ਼ਹੂਰ ਹੋਈ ਸੀ ਆਈਸਿਸ ਨੂੰ ਜੁਆਇਨ ਕਰਨ ਦੇ ਵਿੱਚ। ਸ਼ਮੀਨਾ ਬੇਗਮ ਨਾਮ ਦੀ ਇਹ ਲੇਡੀ ਜੋ ਉਸ ਟਾਈਮ ਦੇ ਉੱਤੇ ਸਿਰਫ 15 ਸਾਲਾਂ ਦੀ ਸੀ, ਜਿਸ ਟਾਈਮ ਦੇ ਉੱਤੇ ਉਹ ਇੰਗਲੈਂਡ ਦੀ ਬੋਰਨ ਸੀ, ਉੱਥੇ ਦੀ ਸਿਟੀਜ਼ਨ ਸੀ। ਆਈਸਿਸ ਨੂੰ ਜੁਆਇਨ ਕਰਨ ਦੇ ਲਈ ਸੀਰੀਆ ਦੇ ਵਿੱਚ ਚਲੇ ਗਏ। ਬਾਅਦ ਦੇ ਵਿੱਚ ਜਿਹੜੀ ਆ ਉਹਦੀ ਸਿਟੀਜ਼ਨਸ਼ਿਪ ਜਿਹੜੀ ਯੂਕੇ ਦੀ ਸਰਕਾਰ ਆ ਉਸਨੇ ਰਿਵੋਕ ਕਰ ਲਈ ਸੀ। ਫਿਰ ਹੁਣ 24 ਸਾਲਾਂ ਦੀ ਸ਼ਮੀਮਾ ਬੇਗਮ ਉਸਨੇ ਕੋਰਟ ਆਫ ਅਪੀਲਸ ਦੇ ਵਿੱਚ ਕੇਸ ਲਾਇਆ ਯੂਕੇ ਦੇ ਵਿੱਚ ਵੀ ਮੇਰੀ ਸਿਟੀਜ਼ਨਸ਼ਿਪ ਨੂੰ ਰੀਇਨਸਟੇਟ ਕੀਤਾ ਜਾਵੇ। ਤਿੰਨ ਜੱਜਾਂ ਦੇ ਕੋਰਟ ਆਫ ਅਪੀਲਸ ਦੇ ਜਿਹੜੇ ਤਿੰਨ ਜੱਜ ਸੀ ਉਹਨੀ ਯੂਨੈਨਿਮਸਲੀ ਸਾਰਿਆਂ ਨੇ ਇਕੱਠੇ ਹੋ ਕੇ ਉਹਦੀ ਜੋ ਸਿਟੀਜ਼ਨਸ਼ਿਪ ਆ ਉਸ ਨੂੰ ਰੀਗੇਨ ਕਰਨ ਦੇ ਲਈ ਦੁਬਾਰਾ ਕੀ ਲੈਣ ਦੇ ਲਈ ਡਿਸਮਿਸ ਕਰ ਦਿੱਤਾ ਸੀ। ਹੁਣ ਉਹਦੇ ਕੋਲ ਇੱਕੋ ਇੱਕ ਆਪਸ਼ਨ ਬਚੀ ਆ ਵੀ ਉਹ ਯੂਕੇ ਦੀ ਜਿਹੜੀ ਸੁਪਰੀਮ ਕੋਰਟ ਆ ਉਹਦੇ ਕੋਲ ਚਲੇ ਜਾਵੇ। ਕੋਰਟ ਆਫ ਅਪੀਲ ਦੀ ਰਿਜੈਕਸ਼ਨ ਫਰਵਰੀ ਮਹੀਨੇ ਦੇ ਵਿੱਚ ਹੋਈ ਸੀ। ਇੱਕ ਚੀਫ ਜਸਟਿਸ ਵੈਰਨਸ ਕਾਰ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਮਿਸ ਬੇਗਮ ਦਾ ਕੇਸ ਆ ਬਹੁਤ ਹਾਰਸ਼ ਹੈਗਾ ਆ ਤੇ ਉਹ ਖੁਦ ਹੀ ਆਪਣੀ ਕਿਸਮਤ ਦੀ ਔਥਰ ਹੈਗੀ ਆ ਵੀ ਉਸ ਨੂੰ ਉਸ ਟਾਈਮ ਦੇ ਉੱਤੇ ਉਸ ਟੈਰਰਿਸਟ ਆਰਗੇਨਾਈਜੇਸ਼ਨ ਨੂੰ ਜੁਆਇਨ ਕਰਨਾ ਨਹੀਂ ਚਾਹੀਦਾ ਸੀ। ਯੂਕੇ ਦੇ ਵਿੱਚ ਬੋਰਨ ਸੀ। ਪੇਰੈਂਟਸ ਇਸ ਦੇ ਬੰਗਲਾਦੇਸ਼ ਤੋਂ ਸੀਗੇ। ਤਿੰਨ ਕੁੜੀਆਂ ਜੋ ਆ ਉਸ ਟਾਈਮ ਦੇ ਉੱਤੇ ਸੀਰੀਆ ਨੂੰ ਟਰੈਵਲ ਕਰਨ ਗਈਆਂ ਸੀ 2015 ਦੇ ਵਿੱਚ, ਤਾਂ ਕਿ ਜੋ ਆਈਸਿਸ ਦਾ ਗਰੁੱਪ ਆ ਉਸ ਦੀ ਜਿਹੜੀ ਸਪੋਰਟ ਕੀਤੀ ਜਾਵੇ। ਉਹਦੇ ਨਾਲ ਉਹਦੀਆਂ ਦੋ ਹੋਰ ਫਰੈਂਡ ਸੀਗੀਆਂ, ਅਮੀਰਾ ਅਵਾਸੀ ਤੇ ਕਾਜ਼ਾ ਸੁਲਤਾਨਾ। ਤਿੰਨ ਜਾਣੀਆਂ ਜੋ ਆ ਉਹਨਾਂ ਨੇ ਜੁਆਇਨ ਕੀਤਾ ਸੀ। ਬਾਅਦ ਚ ਉਹਨਾਂ ਦੇ ਬੱਚੇ ਵੀ ਹੋ ਗਏ, ਉਹਨਾਂ ਨੂੰ ਮਿਸਟ੍ਰੀਟ ਵੀ ਬਹੁਤ ਕੀਤਾ ਗਿਆ। ਤੇ ਬਾਅਦ ਚ ਜਦੋਂ ਉਸਨੇ ਰਿਅਲਾਈਜ਼ ਕੀਤਾ ਵੀ ਮੈਂ ਬਹੁਤ ਵੱਡੀ ਗਲਤੀ ਕੀਤੀ ਆ ਤੇ ਮੁੜ ਕੇ ਫਿਰ ਜਿਹੜੀ ਯੂਕੇ ਦੀ ਸਰਕਾਰ ਆ ਉਸਨੇ ਕਿਹਾ ਵੀ ਨਹੀਂ ਹੁਣ ਤੂੰ ਜਿਹੜੀ ਆ ਸਾਡੇ ਦੁਸ਼ਮਣਾਂ ਦੇ ਨਾਲ ਜਾ ਕੇ ਰਲੀ ਆ ਤੇ ਜੋ ਸਾਡੇ ਲੋਕਾਂ ਨੂੰ ਮਾਰ ਰਹੇ ਆ ਤੇ ਅਸੀਂ ਤੈਨੂੰ ਦੁਬਾਰਾ ਕੀ ਸਿਟੀਜ਼ਨਸ਼ਿਪ ਨਹੀਂ ਦੇ ਸਕਦੇ ਹੈਗੇ। ਹਾਲਾਂਕਿ ਉਸਨੇ ਖੁਦ ਐਡਮਿਟ ਕੀਤਾ ਸੀ ਵੀ ਮੈਂ ਬਹੁਤ ਅਸ਼ੇਮਡ ਹੈਗੀ ਆ ਤੇ ਮੈਂ ਰਿਗਰੈਟ ਕਰਦੀ ਆ ਜੋ ਮੈਂ ਕੁਝ ਕੀਤਾ ਹੈਗਾ। ਜੀ। ਯੂਐਸ ਦੇ ਵਿੱਚ ਇੱਕ ਹੋਰ ਸਪਰਿੰਗ ਸਟਾਰਮ ਆ ਰਿਹਾ ਆ ਤੇ ਯੂਐਸ ਕਹਿੰਦੇ ਵੀ ਬ੍ਰੇਸ ਕਰ ਰਿਹਾ ਆ। 16 ਜਿਹੜੇ ਸੂਬੇ ਇਸ ਟਾਈਮ ਵਿੰਟਰ ਵੈਦਰ ਅਲਰਟ ਦੇ ਅੰਡਰ ਰੱਖੇ ਗਏ ਨੇ। 1400 ਮੀਲ ਦੇ ਦਾਇਰੇ ਦੇ ਵਿੱਚ ਮੋਂਟੈਨਾ ਤੋਂ ਲੈ ਕੇ ਮਿਸ਼ੀਗਨ ਤੱਕ ਜਿਹੜੇ ਗ੍ਰੇਟ ਪਲੇਨਸ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ ਉਹਨਾਂ ਇਲਾਕਿਆਂ ਦੇ ਵਿੱਚ ਭਾਰੀ ਬਰਫ਼ਬਾਰੀ ਹੋਣ ਜਾ ਰਹੀ ਹੈਗੀ ਆ। ਪਿਛਲੇ ਵੀਕ ਕਹਿੰਦੇ ਵੀ ਪਹਿਲਾ ਅਫੀਸ਼ੀਅਲ ਡੇ ਆਫ ਸਪਰਿੰਗ ਸੀਗਾ ਤੇ ਹੁਣ ਇਸ ਸਪਰਿੰਗ ਦੇ ਵਿੱਚ ਮਿਲੀਅਨਸ ਆਫ ਅਮਰੀਕਨਸ ਵਿੰਟਰ ਵੈਦਰ ਦਾ ਵੀ ਅਹਿਸਾਸ ਕਰ ਰਹੇ ਆ। ਕੈਲੀਫੋਰਨੀਆ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਵਿੰਟਰ ਵੈਦਰ ਅਲਰਟਸ ਕੱਲ ਐਤਵਾਰ ਨੂੰ ਜਾਰੀ ਰਹੇ ਸੀਗੇ। ਆਪਾਂ ਦੇਖਿਆ ਹੀ ਆ ਵੀ ਬੀਤੇ 2 ਦਿਨਾਂ ਦੇ ਵਿੱਚ ਭਾਰੀ ਮੀਂਹ ਪਏ ਨੇ ਕਈ ਥਾਵਾਂ ਦੇ ਉੱਤੇ, ਐਨ ਗੜੇਮਾਰੀ ਵੀ ਹੋਈ ਆ ਤੇ ਉਤਲੇ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਪਈ ਆ, ਜਿਸ ਕਰਕੇ ਆਉਣ ਜਾਣ ਦੇ ਵਿੱਚ ਟਰੈਵਲ ਦੇ ਵਿੱਚ ਵੀ ਕਾਫੀ ਅਸਰ ਪਿਆ ਆ। ਤੇ ਹੁਣ ਸਿਆਰਾ ਨਵਾਡਾਸ ਤੋਂ ਪਰਲੇ ਪਾਸੇ ਜਿਹੜੇ ਗ੍ਰੇਟ ਪਲੇਨਸ ਆ ਮੋਂਟੈਨਾ ਤੋਂ ਮਿਸ਼ੀਗਨ ਦੇ ਵਿੱਚ ਹੁਣ ਇਹ ਸਪਰਿੰਗ ਅਲਰਟਸ ਸਪਰਿੰਗ ਸਟਾਰਮ ਜਿਹੜਾ ਆ ਰਿਹਾ ਆ। 6 ਤੋਂ 12 ਇੰਚ ਤੱਕ ਬਰਫ਼ਬਾਰੀ ਜਿਹੜੀ ਪ੍ਰੋਡਕਟ ਕੀਤੀ ਗਈ ਹੈ ਤੇ ਕਈ ਲੋਕੇਸ਼ਨ ਦੇ ਉੱਤੇ 2 ਫੁੱਟ ਤੱਕ ਵੀ ਸਨੋ ਪਊਗੀ। ਕੋਲੋਰਾਡੋ ਤੋਂ ਸਾਊਥ ਡਕੋਟਾ ਦੇ ਵਿੱਚ ਬਹੁਤ ਤੇਜ਼ ਹਵਾਵਾਂ 60 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਆਉਣਗੀਆਂ, ਜਿਸ ਦੇ ਨਾਲ ਵਾਈਟ ਆਊਟ ਕੰਡੀਸ਼ਨਸ ਕੱਲ ਤੋਂ ਲੈ ਕੇ ਤੇ ਪਰਸੋਂ ਤੱਕ ਜਿਹੜੀਆਂ ਰਹਿਣ ਵਾਲੀਆਂ ਆ। ਮੰਗਲਵਾਰ ਬੁੱਧਵਾਰ ਤੱਕ ਇਦਾਂ ਦੀ ਸਥਿਤੀ ਰਹੂਗੀ। ਕਹਿੰਦੇ ਵੀ ਸਨੋ ਸਟਾਰਮਸ ਸੈਂਟਰਲ ਯੂਐਸ ਦੇ ਵਿੱਚ ਕੋਈ ਇਦਾਂ ਦੀ ਗੱਲ ਤਾਂ ਨਹੀਂ ਵੀ ਇੱਥੇ ਆਉਂਦੇ ਨਹੀਂ ਆ, ਪਰ ਪੂਰੇ ਦਾ ਪੂਰਾ ਸਾਰਾ ਇਲਾਕਾ ਇੱਕੋ ਟਾਈਮ ਵਿੰਟਰ ਦੇ ਵਿੱਚ ਆ ਜਾਊਗਾ, ਇਹ ਘੱਟ ਜਿਹੜਾ ਉਹ ਰਹਿੰਦਾ ਆ। ਸੋ ਸਦਰਨ ਟੀਅਰ ਜਿਹੜਾ ਹੇਠਲੇ ਸੂਬੇ ਆ ਉਹਨਾਂ ਦੇ ਵਿੱਚ ਗਰਮ ਤੇ ਜਿਹੜੀ ਸਰਦ ਹਵਾ ਆ ਉਹ ਜਦੋਂ ਕਲੈਸ਼ ਹੋਊਗੀ ਤੇ ਕਈ ਥਾਵਾਂ ਦੇ ਉੱਤੇ ਇਦਾਂ ਦੀ ਹੀ ਸਥਿਤੀ ਬਣਨ ਵਾਲੀ ਹੈਗੀ ਆ। ਸੋ ਇਹਨਾਂ ਦਿਨਾਂ ਦੇ ਵਿੱਚ ਅਗਲੇ 1-2 ਦਿਨਾਂ ਦੇ ਵਿੱਚ ਭਾਰੀ ਬਰਫ਼ਬਾਰੀ ਗ੍ਰੇਟ ਪਲੇਨਸ ਦੇ ਵਿੱਚ ਤੁਸੀਂ ਦੇਖ ਸਕਦੇ ਆ ਤੇ ਟਰੈਵਲ ਕਾਫੀ ਜ਼ਿਆਦਾ ਪ੍ਰਭਾਵਿਤ ਹੋਣ ਵਾਲਾ ਆ।
ਆਪਾਂ ਇੱਕ ਬ੍ਰੇਕ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਅੱਜ ਨਿਊਯਾਰਕ ਟਾਈਮਜ਼ ਨੇ ਬਹੁਤ ਵੱਡਾ ਆਰਟੀਕਲ ਛਾਪਿਆ ਵੀ ਮੋਦੀ ਦੀ ਪਾਰਟੀ ਪੂਰੇ ਇੰਡੀਆ ਨੂੰ ਤਾਂ ਨਹੀਂ ਕੰਟਰੋਲ ਕਰਦੀ, ਪਰ ਪੂਰੀ ਉਹ ਕੋਸ਼ਿਸ਼ ਕਰ ਰਹੇ ਆ ਪੂਰੇ ਇੰਡੀਆ ਨੂੰ ਕੰਟਰੋਲ ਕਰਨ ਦੀ। ਯੂਪੀ ਦੇ ਵਿੱਚ ਜਿਹੜੇ ਮਦਰਸੇ ਆ ਉਹਨਾਂ ਨੂੰ ਇਲੀਗਲ ਕਰਾਰ ਕਰ ਦਿੱਤਾ ਗਿਆ ਵੀ ਮਦਰਸੇ ਸਕੂਲ ਬੰਦ ਹੋਣਗੇ। ਐਕਟ ਉਹਨਾਂ ਨੇ ਲਾਇਆ ਵੀ ਇਹ ਕੰਟਰੀ ਜਿਹੜੀ ਸੈਕੂਲਰਿਜ਼ਮ ਨੂੰ ਵੀ ਪ੍ਰਮੋਟ ਕਰਦੀ ਆ ਤੇ ਉਹਦੇ ਅਗੇਂਸਟ ਆ, ਤੇ ਬਹੁਤਾ ਸਮਾਂ ਨਹੀਂ ਜਦੋਂ ਉਹ ਖਾਲਸਾ ਸਕੂਲਾਂ ਦੇ ਮਗਰ ਵੀ ਆਣਗੇ, ਜਦੋਂ ਕਿ ਆਰਐਸਐਸ ਓਪਨਲੀ ਜਿਹੜੇ ਆ ਉੱਥੇ ਕੈਂਪ ਲਾ ਰਹੀ ਹੈਗੀ ਆ। ਤੇ ਕਿੰਨੇ ਕੁ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਭਾਰਤ ਦੀ ਸਰਕਾਰ ਨੇ ਬੰਦ ਕੀਤਾ ਹੈਗਾ, ਉਹ ਤੁਹਾਨੂੰ ਬ੍ਰੇਕ ਤੋਂ ਬਾਅਦ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ।
ब्रेक तो बाद एक बारी फिर आप सबका स्वागत है। इस वक्त प्रोग्राम चल रहा है जी इस टाइम अपडेट अमेरिका। हरजोत सिंह जी स्वागत है, सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਵਧਦੇ ਆ, ਜਿੱਦਾਂ ਬ੍ਰੇਕ ਤੋਂ ਪਹਿਲਾਂ ਤੁਸੀਂ ਜ਼ਿਕਰ ਕਰ ਰਹੇ ਸੀ ਵੀ ਨਿਊਯਾਰਕ ਟਾਈਮਜ਼ ਦਾ ਇੱਕ ਬਹੁਤ ਵੱਡਾ ਆਰਟੀਕਲ ਆਇਆ ਆ। ਉਹ ਦਾਅਵਾ ਕਰ ਰਹੇ ਆ ਇਸ ਆਰਟੀਕਲ ਦੇ ਤਹਿਤ ਵੀ ਚਾਹੇ ਮੋਦੀ ਦੀ ਪਾਰਟੀ ਜਿਹੜੀ ਕਿ ਭਾਜਪਾ ਆ ਵੀ ਉਹ ਅਜੇ ਭਾਰਤ ਦੇ ਵਿੱਚ ਸਾਰੇ ਥਾਈਂ ਕਾਬਜ਼ ਤਾਂ ਨਹੀਂ ਆ, ਪਰ ਕਹਿੰਦੇ ਵੀ ਮੋਦੀ ਇਹ ਕਬਜ਼ੇ ਨੂੰ ਪੂਰਾ ਕਰਨ ਲਈ, ਇਹ ਕੰਟਰੋਲ ਨੂੰ ਪੂਰਾ ਕਰਨ ਦੇ ਲਈ ਮਿਹਨਤ ਜਿਹੜੀ ਉਹ ਪੂਰੀ ਕਰ ਰਿਹਾ। ਹੀ ਇਜ਼ ਵਰਕਿੰਗ ਔਨ ਇਟ। ਇਲੈਕਸ਼ਨ ਆ ਗਈ ਆ, ਜੂਨ ਤੱਕ ਇਹ ਇਲੈਕਸ਼ਨ ਚੱਲਣੀ ਆ ਤੇ ਪ੍ਰਾਈਮ ਮਿਨਿਸਟਰ ਜਿਹੜਾ ਉੱਥੇ ਦਾ ਮੋਦੀ ਆ, ਉਹ ਜਿਹੜੀਆਂ ਆਪੋਜੀਸ਼ਨ ਵਾਲੀਆਂ ਸਟੇਟਸ ਆ ਉਹਨਾਂ ਦੇ ਵਿੱਚ ਹੁਣ ਸੇਮ ਫੈਡਰਲ ਫਾਰਮੂਲਾ ਵੀ ਦੇ ਕੇ ਗ੍ਰਾਂਟਾਂ ਤੇ ਉੱਥੇ ਆਪਣਾ ਕੰਟਰੋਲ ਆ ਪੂਰਾ ਕਰਨਾ ਚਾਹੁੰਦਾ ਆ। ਸੋ ਇਸ ਟਾਈਮ ਜੇ ਤੁਸੀਂ ਦੇਖੋ ਤਾਂ ਉਹਦੀਆਂ ਯਾਤਰਾਵਾਂ ਤਾਂ ਹੁਣ ਕੈਂਪੇਨਿੰਗ ਪੂਰੇ ਮੋਡ ਦੇ ਵਿੱਚ ਨਰਿੰਦਰ ਮੋਦੀ ਆ ਉਹ ਆ ਚੁੱਕਾ ਆ। 10 ਸਾਲ ਦਾ ਉਸਦੇ ਕੋਲ ਪ੍ਰਧਾਨ ਮੰਤਰੀ ਬਣਨ ਦਾ ਐਕਸਪੀਰੀਅੰਸ ਆ ਤੇ 1.4 ਬਿਲੀਅਨ ਦੀ ਆਬਾਦੀ ਨੂੰ ਉਹ ਪੂਰੀ ਤਰ੍ਹਾਂ ਕੰਟਰੋਲ ਕਰਨਾ ਚਾਹੁੰਦਾ ਆ। ਉਹਦਾ ਨਵਾਂ ਵਿਜ਼ਨ ਸਿਰਫ ਤੇ ਸਿਰਫ ਇੱਕ ਹੀ ਆ ਵੀ ਹਿੰਦੂ ਨੈਸ਼ਨਲਿਸਟ ਵਿਜ਼ਨ ਦੇ ਤਹਿਤ ਇਸ ਮੁਲਕ ਨੂੰ ਅੱਗੇ ਲੈ ਕੇ ਜਾਣਾ। ਜੀ, ਸੋ ਨਿਊਯਾਰਕ ਟਾਈਮ ਨੇ ਅੱਜ ਬਹੁਤ ਡਿਟੇਲ ਦੇ ਵਿੱਚ ਇਹ ਛਾਪਿਆ ਵੀ ਕਿਸ ਤਰ੍ਹਾਂ ਆਪੋਜੀਸ਼ਨ ਪਾਰਟੀਆਂ ਨੂੰ, ਚਾਹੇ ਉਹਨਾਂ 'ਚ ਆਮ ਆਦਮੀ ਪਾਰਟੀ ਆ, ਉਹਨਾਂ ਦੇ ਲੀਡਰ ਨੂੰ ਕਿੱਦਾਂ ਅੰਦਰ ਕੀਤਾ ਗਿਆ। ਹੋਰ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ, ਹਾਲਾਂਕਿ ਬੀਜੇਪੀ ਬਹੁਤ ਘੱਟ ਸਟੇਟਾਂ ਦੇ ਵਿੱਚ ਮੈਜੋਰਟੀ 'ਚ ਆ, ਪਰ ਜਿਨ੍ਹਾਂ ਸਟੇਟਾਂ 'ਚ ਹੈ ਨਹੀਂ ਉੱਥੇ ਪੂਰਾ ਜਿਹੜਾ ਆ ਕਿਸੇ ਨਾ ਹੁੱਕ ਐਂਡ ਕਰੁੱਕ ਕੋਈ ਵੀ ਤਰੀਕਾ ਆ ਉਹ ਜਿਹੜਾ ਵਰਤ ਕੇ ਸਾਰਾ ਜਿਹੜਾ ਆਪੋਜੀਸ਼ਨ ਆ ਉਸ ਨੂੰ ਸਾਇਲੈਂਟ ਕਰਨ ਜਾ ਰਿਹਾ ਹੈਗਾ। ਇਹ ਅੱਜ ਨਿਊਯਾਰਕ ਟਾਈਮ ਦਾ ਆਰਟੀਕਲ ਆ। ਤੇ ਨਾਲ ਦੀ ਨਾਲ ਜਿਸ ਤਰ੍ਹਾਂ ਮੈਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਵੀ ਇਹ ਗੱਲ ਨਹੀਂ ਹੈ ਵੀ ਹਾਂ ਇੰਡੀਆ ਦਾ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਆ ਉਹ ਇੱਕ ਸੁਪਰ ਪਾਵਰ ਬਣ ਜਾ ਰਿਹਾ। ਜੇ ਇੰਡੀਆ ਦੇ ਵਿੱਚ ਜਿਹੜੇ ਲੋਕ ਜਿਨ੍ਹਾਂ ਕੋਲ ਥੋੜ੍ਹੀ ਬਹੁਤੀ ਜ਼ਮੀਰ ਜਾਗਦੀ ਆ ਉਹ ਆਪਣੇ ਹੱਕ ਦੀ ਗੱਲ ਕਰਦੇ ਆ, ਚਾਹੇ ਉਹ ਕਿਸਾਨ ਦਲਿਤ ਵੀ ਕਿਤੇ ਕਿਤੇ ਬੋਲਦੇ ਹੈਗੇ ਜਿੱਥੇ ਉਹਨਾਂ ਨਾਲ ਧੱਕਾ ਹੁੰਦਾ ਆ, ਪਰ ਪੂਰੀ ਦੁਨੀਆ ਇਸ ਸਾਰੇ ਕਾਸੇ ਨੂੰ ਵਾਚ ਕਰ ਰਹੀ ਹੈਗੀ ਆ। ਸਾਡਾ ਖੁਦ ਦਾ ਮੁਲਕ ਜਿਹੜਾ ਅਮਰੀਕਾ ਆ, ਉਹਨਾਂ ਦੀ ਡਿਪਾਰਟਮੈਂਟ ਆਫ ਸਟੇਟ ਨੇ ਹਿਊਮਨ ਰਾਈਟਸ ਦੀ ਜੋ ਇੱਕ ਰਿਪੋਰਟ ਆ ਉਹ 2022 ਦੇ ਵਿੱਚ ਜੋ ਛਾਪੀ ਸੀ, ਉਹਦੇ 'ਚ ਮੈਂ ਕੁਛ ਕੁ ਤੁਹਾਨੂੰ ਅੰਕੜੇ ਦੱਸਾਂ ਵੀ ਕਿਸ ਤਰ੍ਹਾਂ ਜਿਹੜਾ ਭਾਰਤ ਦੇ ਵਿੱਚ ਅਨਲਾਫੁਲ ਕਿਲਿੰਗ, ਅਨਲਾਫੁਲ ਡਿਟੈਂਸ਼ਨ ਲੋਕਾਂ ਦੀ ਹੋ ਰਹੀ ਆ, ਉਹ ਕੱਲੀ ਉਹਨਾਂ ਦੇ ਕੋਲ ਲਿਸਟਡ ਆ। ਸੋ ਇਹ ਨਹੀਂ ਹੈ ਵੀ ਕਿਸੇ ਨੂੰ ਪਤਾ ਨਹੀਂ ਵੀ ਉੱਥੇ ਕੀ ਕੁਝ ਵਾਪਰ ਰਿਹਾ ਹੈਗਾ। 2019 ਦੀ ਜਿਹੜੀ ਵਰਲਡ ਪ੍ਰੈਸ ਫਰੀडम ਇੰਡੈਕਸ ਆ, ਉਹਦੇ ਮੁਤਾਬਕ ਘੱਟੋ ਘੱਟ 6 ਜਰਨਲਿਸਟ 2018 ਚ ਇੰਡੀਆ ਚ ਮਾਰੇ ਗਏ ਆ ਜੋ ਉੱਥੇ ਦੀ ਸਰਕਾਰ ਨੂੰ ਐਕਸਪੋਜ਼ ਕਰ ਰਹੇ ਸੀ। ਸੋ ਕਹਿੰਦੇ ਭਈ 2022 ਦੀ ਇੰਡੈਕਸ ਜੋ ਇਹ ਰਿਪੋਰਟ ਹੈਗੀ ਫਰੀडम ਇੰਡੈਕਸ ਦੀ, ਉਹਦੇ ਮੁਤਾਬਕ ਜੋ ਇੰਡੀਆ ਆ ਰਾਈਟ ਨਾਓ ਡੇਂਜਰਸ ਫॉर ਜਰਨਲਿਸਟਸ with repeated violations by police, political activists, criminal groups and local officials.
ਹੁਣ ਤੱਕ 10 ਤੋਂ ਵੱਧ ਜਿਹੜੇ ਯੰਗ ਐਕਟਿਵਿਸਟ ਆ ਉਹ ਪਿਛਲੇ ਸਾਲ ਦੇ ਐਨਐਸਏ ਦੇ ਅੰਡਰ ਦਿਬੜੂਗੜ੍ਹ ਜੇਲ੍ਹਾਂ ਦੇ ਵਿੱਚ ਹੈਗੇ ਆ। ਇਹ ਆਪਾਂ ਨੂੰ ਪਤਾ ਹੀ ਹੈਗਾ ਆ। ਪਿਛਲੇ ਦਿਨਾਂ 'ਚ ਜੋ ਪ੍ਰੋਟੈਸਟ ਵੀ ਹੋਏ ਸੀ, ਉਹਨਾਂ ਨੇ ਕਿਹਾ ਵੀ ਪੰਜਾਬ ਮੂਵ ਕਰੋ। ਮੂਵ ਤਾਂ ਕੀ ਕਰਨਾ, ਉਹਨਾਂ ਦੀ ਐਨਐਸਏ ਹੋਰ ਵਧਾ ਦਿੱਤੀ ਗਈ ਹੈਗੀ ਆ। ਜੇ ਆਈਏ ਸੋਸ਼ਲ ਮੀਡੀਆ ਤੇ, ਬਹੁਤ ਸਾਰੇ ਆਪਣੇ ਵੀ ਸਾਡੇ ਜਿਹੜੇ ਪੰਜਾਬੀ ਭੈਣ ਭਰਾ ਜਦੋਂ ਮਿਲਦੇ ਆ ਵੀ ਜੇ ਸੋਸ਼ਲ ਮੀਡੀਆ ਨਾ ਹੁੰਦਾ ਦੁਨੀਆ ਨੂੰ ਪਤਾ ਨਹੀਂ ਲੱਗਣਾ ਸੀ। ਸੋਸ਼ਲ ਮੀਡੀਆ ਦੇ ਉੱਤੇ ਜੋ ਕੁਝ ਵਾਪਰ ਰਿਹਾ ਆ, ਜੀ। ਤੁਸੀਂ ਸਹੀ ਖਬਰ ਸੁਣ ਹੀ ਨਹੀਂ ਸਕਦੇ। ਜੋ ਤੁਹਾਡੀ ਸਹੀ ਖਬਰ ਦੱਸਦਾ ਆ ਉਹਨੂੰ ਜਿਹੜਾ ਬਲੌਕ ਕਰ ਦਿੱਤਾ ਜਾਂਦਾ ਹੈਗਾ। ਯੂਐਸ ਡਿਪਾਰਟਮੈਂਟ ਨੇ ਇਹ ਰਿਵੀਲ ਕੀਤਾ ਆ ਵੀ ਅੰਡਰ ਦਾ ਇਨਫੋਰਮੇਸ਼ਨ ਟੈਕਨੋਲੋਜੀ ਰੂਲ ਆਫ 2021 ਇੰਡੀਅਨ ਗਵਰਨਮੈਂਟ ਨੇ 94 ਡਾਇਰੈਕਟਿਵਸ ਇਸ਼ੂ ਕੀਤੇ YouTube ਨੂੰ ਦਸੰਬਰ 2021 ਤੋਂ ਲੈ ਕੇ ਅਪ੍ਰੈਲ 2022 ਤਾਈਂ। 5 ਟਵਿੱਟਰ ਨੂੰ, 3 ਫੇਸਬੁੱਕ ਤੇ ਇੰਸਟਾਗ੍ਰਾਮ ਨੂੰ, ਤੇ ਕਹਿੰਦੇ ਪਈ 2017 ਤੱਕ 20,000 ਦੇ ਕਰੀਬ ਵੈਬਸਾਈਟ ਉਹ ਬਲੌਕ ਕਰ ਚੁੱਕੇ ਹੈਗੇ ਆ। ਹੁਣ ਇਹ ਰੀਸੈਂਟਲੀ ਤਾਂ ਹੁਣ ਤੁਸੀਂ ਦੇਖ ਲਓ ਵੀ 7 ਸਾਲ ਹੋ ਗਿਆ, ਉੱਥੇ ਕੀ ਕੁਝ ਵਾਪਰਿਆ ਹੈਗਾ। ਇਹਦੇ ਸੰਬੰਧ ਦੇ ਵਿੱਚ ਕਹਿੰਦੇ ਰਿਸਰਚ ਐਨਾਲਿਸਿਸ ਵਿੰਗ ਐਨਐਸਏ ਉਹ ਬਹੁਤ ਐਕਟਿਵਲੀ ਕੰਮ ਕਰ ਰਿਹਾ। ਕੋਈ ਵੀ ਜਿਹੜਾ ਬੰਦਾ ਸੱਚ ਦੀ ਗੱਲ ਕਰਦਾ ਹੈਗਾ ਆ ਉਸ ਦੀ ਆਵਾਜ਼ ਉੱਥੇ ਦਬਾਈ ਜਾ ਰਹੀ ਹੈਗੀ ਆ। ਜੀ ਬਿਲਕੁਲ। ਸੋ ਹਾਲਾਤ ਕੋਈ ਬੜੇ ਚੰਗੇ ਨਹੀਂ ਹੈਗੇ, ਇਹ ਲਗਾਤਾਰ ਚੱਲਦੇ ਰਹਿਣੇ ਆ। ਉੱਦਾਂ ਤਾਂ ਦੇਖੋ ਕਹਿਣ ਨੂੰ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦੇ ਵਿੱਚ ਕ੍ਰਿਟੀਸਾਈਜ਼ ਕਰਨਾ, ਸਰਕਾਰ ਨੂੰ ਕ੍ਰਿਟੀਸਾਈਜ਼ ਕਰਨਾ, ਉੱਥੇ ਦੇ ਲੀਡਰਸ ਨੂੰ ਕ੍ਰਿਟੀਸਾਈਜ਼ ਕਰਨਾ, ਜਿਹੜੀ ਚੀਜ਼ ਜਿਨ੍ਹਾਂ ਦੇ ਨਾਲ ਧੱਕਾ ਹੋ ਰਿਹਾ ਹੈ ਉਹਨਾਂ ਦੀ ਆਵਾਜ਼ ਨੂੰ ਚੱਕਣਾ, ਇਹ ਤਾਂ ਇੱਕ ਡੈਮੋਕ੍ਰੇਸੀ ਲੋਕਤੰਤਰ ਦੀ ਨਿਸ਼ਾਨੀ ਹੁੰਦੀ ਆ। ਪਰ ਜਿਹੜੀ ਸਰਕਾਰ ਉੱਥੇ ਇਸ ਤੋਂ ਬਿਲਕੁਲ ਉਲਟ ਚੱਲ ਰਹੀ ਹੋਵੇ, ਜਿਨ੍ਹਾਂ ਨੂੰ ਮਾੜਾ ਜਿੰਨਾ ਵੀ ਇਹ ਇਸ ਤਰੀਕੇ ਦੇ ਨਾਲ ਲੱਗ ਰਿਹਾ ਹੋਵੇ ਵੀ ਸਾਡਾ ਕ੍ਰਿਟਿਸਿਜ਼ਮ ਹੋ ਜਾਊਗਾ, ਸਾਡੀਆਂ ਵੋਟਾਂ ਟੁੱਟ ਜਾਣਗੀਆਂ, ਉਹ ਨੈਸ਼ਨਲ ਸਿਕਿਉਰਿਟੀ ਥ੍ਰੈਟ ਦੇ ਅੰਡਰ ਜਾਂ ਡਾਇਰੈਕਟਿਵਸ ਦੇ ਤਹਿਤ ਬਹੁਤ ਸਾਰੇ ਜਿਹੜੇ ਚੈਨਲਸ ਆ ਉਹਨਾਂ ਨੂੰ ਬੰਦ ਜਿਹੜੇ ਉਹ ਕਰ ਰਹੇ। ਇਹ ਨਹੀਂ ਆ ਵੀ ਇਹ ਚੀਜ਼ਾਂ ਜਿਹੜੀਆਂ ਆ ਇਹ ਨਵੀਆਂ ਆ, ਉੱਥੇ ਆਵਾਜ਼ ਦੱਬਣ ਦੀ ਗੱਲ ਕੋਈ ਪਹਿਲੀ ਜਿਹੜੀ ਆਪਾਂ ਦੇਖ ਰਹੇ ਹਾਂ। ਪਰ ਜਿਹੜਾ ਮੋਦੀ ਪ੍ਰਸ਼ਾਸਨ ਆ ਉਹਨੇ ਇਸ ਨੂੰ ਇੱਕ ਨਵੇਂ ਲੈਵਲ ਦੇ ਉੱਤੇ ਲੈ ਕੇ ਜਾ ਚੁੱਕੇ ਹੈਗੇ ਆ। ਸੋ ਕੋਈ ਵੀ ਉੱਥੇ ਕੁਛ ਵੀ ਕਹਿਣ ਦੀ ਗੱਲ ਕਰ ਰਿਹਾ ਹੈ, ਚਾਹੇ ਉਹ ਉੱਥੇ ਦਾ ਚੈਨਲ ਆ ਤੇ ਚਾਹੇ ਉਹ ਕਿਸੇ ਬਾਹਰ ਦੇ ਥਾਂ ਦਾ ਆ, ਉਹਨਾਂ ਸਾਰਿਆਂ ਨੂੰ ਉੱਥੇ ਬੰਦ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ ਆ। ਤੇ ਅਫਸੋਸ ਦੀ ਗੱਲ ਆ ਵੀ ਉੱਥੇ ਦੀ ਜਿਹੜੀ ਮੈਜੋਰਿਟੀ ਆ ਉਸ ਨੂੰ ਸੈਲੀਬ੍ਰੇਟ ਕਰਦੀ ਆ, ਜਦ ਕਿ ਉਹਨਾਂ ਦਾ ਪੱਖ ਪੂਰਨ ਵਾਲੇ ਜਾਂ ਦੂਜਿਆਂ ਦੇ ਉਲਟ ਮਾਈਨੋਰਟੀਜ਼ ਦੇ ਉਲਟ ਹੇਟ ਫੈਲਾਉਣ ਵਾਲੇ, ਉਹਨਾਂ ਦੇ ਪ੍ਰਤੀ ਨਫ਼ਰਤ ਫੈਲਾਉਣ ਵਾਲੇ, ਉਹਨਾਂ ਪ੍ਰਤੀ ਅਨਾਪ ਸ਼ਨਾਪ ਬੋਲਣ ਵਾਲੇ, ਉਹਨਾਂ ਨੂੰ ਖੁੱਲ੍ਹਾ ਜਿਹੜਾ ਹੱਥ ਆ ਦਿੱਤਾ ਗਿਆ ਹੈਗਾ ਆ ਵੀ ਜੋ ਮਰਜ਼ੀ ਤੁਸੀਂ ਜਿਹੜਾ ਉਹ ਕਰੀ ਜਾਓ, ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ। ਤੇ ਦੂਜੇ ਜਾਣਾ ਚਾਹੇ ਉਹ ਸੱਚ ਦੀ ਗੱਲ ਵੀ ਕਰ ਰਿਹਾ ਆ ਤਾਂ ਉਸ ਨੂੰ ਚੱਲਣ ਨਹੀਂ ਦਿੱਤਾ ਜਾਂਦਾ। ਜੇ ਦੇਖਿਆ ਜਾਵੇ ਤਾਂ ਇਹ ਜਿਹੜੇ ਟਰਮ ਗੋਦੀ ਮੀਡੀਆ ਉਹ ਇਸੇ ਦੇ ਵਿੱਚੋਂ ਨਿਕਲੀ ਆ, ਜਦ ਸਰਕਾਰਾਂ ਨੇ ਉੱਥੇ ਮੋਦੀ ਪ੍ਰਸ਼ਾਸਨ ਨੇ ਬਾਹਾਂ ਮਰੋੜਨੀਆਂ ਸ਼ੁਰੂ ਕੀਤੀਆਂ। ਜਿਹੜੀ ਕੋਈ ਵੀ ਪੱਤਰਕਾਰ ਜਾਂ ਜਿਹੜਾ ਕੋਈ ਵੀ ਚੈਨਲ ਉਹਨਾਂ ਦੇ ਉਲਟ ਜਾਂਦਾ ਸੀ ਉਸ ਨੂੰ ਇਸ ਤਰੀਕੇ ਦੇ ਨਾਲ ਕੜਿੱਕੀ 'ਚ ਫਸਾ ਲੈਂਦੇ ਸੀ, ਬੰਦ ਕਰ ਦਿੰਦੇ ਸੀ ਤੇ ਕਹਿੰਦੇ ਵੀ ਜੇ ਚੱਲਣਾ ਆ, ਰੈਵਨਿਊ ਰੱਖਣਾ ਆ ਤਾਂ ਫਿਰ ਤੁਸੀਂ ਸਾਡੀ ਹੀ ਗੱਲ ਕਰਨੀ ਆ। ਇਸੇ ਲਈ ਉਹ ਸਰਕਾਰ ਦੇ ਜਿਹੜੇ ਸਪੋਕਸਪਰਸਨ ਵੱਧ ਲੱਗਦੇ ਆ ਤੇ ਲੋਕਾਂ ਦੀ ਆਵਾਜ਼ ਕੱਢਣ ਵਾਲੇ ਜਿਹੜੇ ਉਹ ਘੱਟ ਲੱਗ ਰਹੇ ਆ। ਸੋ ਇਸ ਤਰੀਕੇ ਦੇ ਨਾਲ ਮੋਦੀ ਜਿਹੜਾ ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਆ। ਦੂਜਾ ਜਿਹੜੀ ਗੱਲ ਕੀਤੀ ਸੀ ਵੀ ਫੈਡਰਲਿਜ਼ਮ ਦਾ ਜਿਹੜਾ ਹੁਣ ਢਾਂਚਾ ਉਸ ਨੂੰ ਵਰਤਦੇ ਹੋਏ ਫੈਡਰਲ ਕੇਂਦਰ ਦੇ ਜਿਹੜੇ ਪ੍ਰੋਜੈਕਟ ਆ ਉਹਨਾਂ ਇਲਾਕਿਆਂ ਦੇ ਵਿੱਚ, ਉਹਨਾਂ ਸੂਬਿਆਂ ਦੇ ਵਿੱਚ ਮੋਦੀ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੁਣ ਆਪਣੇ ਕੈਂਪੇਨ ਦੇ ਵਿੱਚ ਵੀ ਭਾਈ ਤੁਹਾਨੂੰ ਅਸੀਂ ਆਹ ਦੇ ਦਿਆਂਗੇ, ਤੁਹਾਨੂੰ ਇੱਦਾਂ ਕਰ ਦਿਆਂਗੇ, ਤੁਹਾਨੂੰ ਤੁਹਾਡੇ ਇਲਾਕੇ ਦੇ ਵਿੱਚ ਇੰਨੀ ਰਾਸ਼ੀ ਜਿਹੜੀ ਉਹ ਲਿਆਵਾਂਗੇ, ਤੁਸੀਂ ਬਸ ਸਾਡੀ ਜਿਹੜੀ ਸਰਕਾਰ ਆ ਉਸ ਨੂੰ ਜਿਹੜਾ ਉਹ ਜਿਤਾਇਆ ਜਾਵੇ। ਸਾਊਥ ਦੀਆਂ ਜਿਹੜੇ ਸੂਬਿਆਂ ਦੇ ਵਿੱਚ ਵੀ ਰਿਜ਼ੈਂਟਮੈਂਟ ਹੈਗੀ ਆ। ਪਿਛਲੇ ਦਿਨਾਂ ਦੇ ਵਿੱਚ ਕਾਫੀ ਕੰਪਲੇਂਟਸ ਉੱਥੋਂ ਆਈਆਂ ਵੀ ਟੈਕਸ ਦੀ ਮਨੀ ਅਸੀਂ ਜਿਹੜੀ ਸਭ ਤੋਂ ਵੱਧ ਦੇ ਰਹੇ ਹਾਂ ਤੇ ਸਾਨੂੰ ਉਹਦੇ ਵਿੱਚੋਂ ਬਣਦਾ ਜਿਹੜਾ ਹੱਕ ਆ ਉਹ ਵਾਪਸ ਨਹੀਂ ਮਿਲ ਰਿਹਾ, ਬਲਕਿ ਹੋਰ ਥਾਵਾਂ ਦੇ ਉੱਤੇ ਤੁਸੀਂ ਉਸ ਨੂੰ ਵਰਤ ਰਹੇ ਆ। ਸੋ ਹੁਣ ਮੋਦੀ ਕਿਸ ਤਰੀਕੇ ਦੇ ਨਾਲ ਇਹ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਆ, ਇਹ ਆਪਣੇ ਸਾਹਮਣੇ ਆ। ਓਪੋਜੀਸ਼ਨ ਦੇ ਵਿੱਚ ਚਾਹੇ ਉਹ ਆਮ ਆਦਮੀ ਪਾਰਟੀ ਆ, ਚਾਹੇ ਉਹ ਕਾਂਗਰਸ ਆ ਤੇ ਚਾਹੇ ਉਹ ਕੁਝ ਹੋਰ ਆ,
ਉਹਨਾਂ ਦੇ ਲੋਕਾਂ ਨੂੰ ਗ੍ਰਿਫਤਾਰ ਕਰਕੇ, ਉਹਨਾਂ ਦੇ ਐਸੈਟਸ ਨੂੰ ਫਰੀਜ਼ ਕਰਕੇ ਉਹ ਪੂਰੀ ਤਰ੍ਹਾਂ ਇਲੈਕਸ਼ਨ ਦੇ ਵਿੱਚ ਇੱਕ ਇਕੱਲੇ ਤੌਰ ਦੇ ਉੱਤੇ ਕਹਿ ਲਓ ਵੀ ਪਾਰਟੀ ਦੇ ਉੱਤੇ ਜਿਹਦੇ ਕੋਲ ਸਭ ਕੁਝ ਫ੍ਰੀ ਹੈਂਡ ਆ ਉੱਦਾਂ ਚੱਲਣ ਦੀ ਕੋਸ਼ਿਸ਼ ਦੇ ਵਿੱਚ ਮੋਦੀ ਲੱਗਾ ਹੋਇਆ ਆ। ਜੀ। ਈਵਨ ਦੋ ਕਹਿੰਦੇ ਵੀ ਗਵਰਨਮੈਂਟ ਦੇ ਕੋਲ ਲਾਅ ਬਣਿਆ ਹੋਇਆ ਆ ਵੀ ਉਹ ਇੰਟਰਨੈਟ ਸਾਈਟਸ ਨੂੰ, ਕੰਟੈਂਟਸ ਨੂੰ ਬੈਨ ਕਰ ਸਕਦਾ ਜੋ ਕ੍ਰਿਮੀਨਲ ਟਾਈਪ ਦੇ ਜੋ ਮੈਸੇजेस ਸੈਂਡ ਕਰਦੇ ਆ। ਹੁਣ ਜੇ ਕੋਈ ਸਾਡੇ ਵਰਗਾ ਕੀ ਕੁਝ ਵਾਪਰ ਰਿਹਾ ਆ ਨਗਰ ਕੀਰਤਨ ਤੇ ਕੀ ਵਾਪਰ ਰਿਹਾ ਆ ਜਾਂ ਕੀ ਨਿਊਯਾਰਕ ਟਾਈਮ ਰਿਪੋਰਟ ਕਰ ਰਿਹਾ, ਕੀ CNN ਰਿਪੋਰਟ ਕਰ ਰਿਹਾ, ਉਹ ਸ਼ੇਅਰ ਕਰਦਾ ਤੇ ਉਹ ਜਿਹੜਾ ਆ ਉਹ ਉਹਦੇ ਅਗੇਂਸਟ ਕੋਈ ਇਦਾਂ ਦਾ ਐਕਸ਼ਨ ਨਹੀਂ ਹੋਣਾ ਚਾਹੀਦਾ ਅਨਲੈਸ ਕਿ ਕੋਈ ਕਿਸੇ ਦਾ ਵਿਊ ਪੁਆਇੰਟ ਆਪਣਾ ਹੈਗਾ ਆ। ਜਿਹੜੀ ਗਵਰਨਮੈਂਟ ਆ ਉਹ ਵਾਰ-ਵਾਰ ਕੱਲਾ ਇਹ ਉਹਨਾਂ ਨੇ ਸੋਸ਼ਲ ਮੀਡੀਆ ਨਹੀਂ ਬੰਦ ਕੀਤਾ, ਉਹਨਾਂ ਨੇ ਇੰਟਰਨੈਟ ਵੀ ਬਹੁਤ ਵਾਰ ਜਿਹੜਾ ਬੰਦ ਕੀਤਾ ਹੈਗਾ। ਅਕਤੂਬਰ ਸਭ ਮਹੀਨੇ ਤੋਂ ਤੋਂ ਵੱਧ ਲੈ ਕੇ ਹੁਣ ਤੱਕ 67 ਵਾਰ ਕਈ ਏਰੀਏ 'ਚ ਭਾਰਤ ਦਾ ਜੋ ਹਿੱਸਾ ਆ ਉੱਥੇ ਇੰਟਰਨੈਟ ਬੰਦ ਕਰ ਚੁੱਕੇ ਆ। ਆਪਾਂ ਕਿਸਾਨ ਮੋਰਚੇ ਦੇ ਦੌਰਾਨ ਦੇਖਿਆ ਆ ਵੀ ਕਿੱਦਾਂ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਜਿਹੜਾ ਆ ਇੰਟਰਨੈਟ ਉੱਥੇ ਦੀ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ। ਹਾਲਾਂਕਿ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਉਹ ਥ੍ਰੈਟ ਨਹੀਂ ਤੇ ਹਰ ਇੱਕ ਨੇ ਆਪਣੇ ਹੱਥ 'ਚ ਇੰਡੀਆ ਦਾ ਝੰਡਾ ਵੀ ਫੜਿਆ ਹੁੰਦਾ ਤੇ ਕਿਸਾਨੀ ਵਾਲਾ ਝੰਡਾ ਵੀ ਜਿਹੜਾ ਫੜਿਆ ਹੁੰਦਾ ਹੈਗਾ। ਇੰਟਰਨੈਟ ਕੰਪਨੀਆਂ ਜਿਹੜੀਆਂ ਆ ਅਮਰੀਕਾ ਦੀਆਂ ਉਹ ਬਹੁਤ ਦੁਖੀ ਹੈਗੀਆਂ। ਓਪਨਲੀ ਉਹ ਕੁਝ ਕਹਿ ਨਹੀਂ ਸਕਦੀਆਂ। ਫੇਸਬੁੱਕ ਦੀ ਟਰਾਂਸਪੇਰੈਂਸੀ ਜੋ ਰਿਪੋਰਟ ਆ ਉਹਦੇ ਮੁਤਾਬਕ ਗਵਰਨਮੈਂਟ ਆਫ ਇੰਡੀਆ ਨੇ 37,385 ਰਿਕੁਐਸਟ 2018 ਚ ਉਹਨਾਂ ਨੂੰ ਭੇਜੀਆਂ ਪਈ ਇਹ ਜਿਹੜੀ ਇਹ ਫੇਸਬੁੱਕ ਆ ਬੰਦ ਕਰ ਦਿੱਤੀ ਜਾਵੇ, ਜੋ ਕਿ 70% ਹਾਈ ਸੀ 2017 ਨਾਲੋਂ। ਗੂਗਲ ਨੇ ਵੀ ਇਹ ਕਿਹਾ ਵੀ ਗਵਰਨਮੈਂਟ ਦੀਆਂ ਜਿਹੜੀਆਂ ਰਿਕੁਐਸਟਸ ਆ ਉਹਨਾਂ ਦਾ ਜਿਹੜਾ ਡਾਟਾ ਯੂਜ਼ ਕਰਨ ਦੇ ਲਈ ਜੋ ਟਰਾਂਸਪੇਰੈਂਸੀ ਰਿਪੋਰਟ ਦੇ ਮੁਤਾਬਕ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਵਾਧਾ ਹੋਇਆ ਹੈਗਾ। ਸੋ ਅਲਟੀਮੇਟਲੀ ਇਹ ਕੀ ਆ ਵੀ ਜਿਹੜੇ ਅਮਰੀਕਾ ਜਾਂ ਜਿਹੜੇ ਕੁਝ ਸਿੱਖ ਐਕਟਿਵਿਸਟ ਆ ਜੋ ਨਾਰਥ ਅਮਰੀਕਾ 'ਚ ਰਹਿੰਦੇ ਆ ਉਹ ਕਹਿੰਦੇ ਜੋ ਕੁਝ ਵਾਪਰ ਰਿਹਾ ਆ ਚਲੋ ਅਸੀਂ ਸਿੱਖਾਂ ਦੀ ਗੱਲ ਤਾਂ ਕਰਦੇ ਹੀ ਆ, ਹੋਰ ਮਿਨੋਰਟੀਜ਼ ਨਾਲ ਮੁਸਲਮਾਨਾਂ ਨਾਲ ਕੀ ਵਾਪਰਿਆ ਉਹ ਵੀ ਅੱਜ ਹੁਣੇ ਤੁਹਾਡੇ ਨਾਲ ਸਾਂਝੀ ਕਰਦੇ ਆ। CNN ਨੇ ਰਿਪੋਰਟ ਛਾਪੀ ਆ ਬਹੁਤ ਵੱਡੀ ਉਹਦੇ ਸਬੰਧ ਦੇ ਵਿੱਚ, ਜਿੱਥੇ ਮਦਰਸੇ ਉਹਨੇ ਬੰਦ ਕਰ ਦਿੱਤੇ ਅੱਜ ਹੁਕਮ ਕਰ ਦਿੱਤਾ ਹੈ ਯੂਪੀ ਦੀ ਸਰਕਾਰ ਨੇ। ਤੇ ਜੋ ਸਿੱਖ ਐਕਟਿਵਿਸਟ ਆ ਉਹ ਇਹ ਕਹਿ ਰਹੇ ਆ ਵੀ ਘੱਟੋ ਘੱਟ ਅਮਰੀਕਾ ਜਾਂ ਕੈਨੇਡਾ ਜਾਂ ਹੋਰ ਵੈਸਟਰਨ ਵਰਲਡ ਦੀਆਂ ਜਿਹੜੀਆਂ ਕੰਟਰੀਜ਼ ਆ ਉਹ ਇਹ ਸਾਰੇ ਮੈਟਰ ਨੂੰ ਬੜੇ ਸੀਰੀਅਸਲੀ ਦੇਖਣ। ਤੁਹਾਡੀਆਂ ਹੀ ਰਿਪੋਰਟਸ ਆ ਇਹ, ਅਸੀਂ ਕੋਈ ਆਪਣੇ ਕੋਲੋਂ ਕੋਈ ਰਿਪੋਰਟ ਨਹੀਂ ਪੇਸ਼ ਕਰ ਰਹੇ। ਜੇ ਇਹ ਰਿਪੋਰਟਸ ਦੇ ਬੇਸ ਦੇ ਉੱਤੇ ਤੁਹਾਨੂੰ ਲੱਗ ਰਿਹਾ ਵੀ ਕੋਈ ਦੁਨੀਆ ਦਾ ਇੱਕ ਮੁਲਕ ਜਾਂ ਉਸ ਮੁਲਕ ਦਾ ਲੀਡਰ ਮਿਨੋਰਟੀਜ਼ ਦੇ ਨਾਲ ਏਡਾ ਵੱਡਾ ਧੱਕਾ ਕਰ ਰਿਹਾ ਤੇ ਤੁਹਾਨੂੰ ਜਦੋਂ ਕਿਸੇ ਤਰ੍ਹਾਂ ਦਾ ਜਿਹੜਾ ਟ੍ਰੇਡ ਕਰਨਾ ਆ ਉਹ ਘੱਟੋ ਘੱਟ ਤੁਹਾਨੂੰ ਸੋਚਣਾ ਤਾਂ ਚਾਹੀਦਾ ਨਾ ਉਸ ਮੁਲਕ ਦੇ ਨਾਲ ਟ੍ਰੇਡ ਕਰਨ ਤੋਂ ਵੀ ਜਿੱਥੇ ਇੰਨੀਆਂ ਜ਼ਿਆਦਾ ਹਿਊਮਨ ਰਾਈਟਸ ਦੀਆਂ ਵਾਇਲੇਸ਼ਨਸ ਹੋ ਰਹੀਆਂ ਹੈਗੀਆਂ ਆ, ਜਿੱਥੇ ਦੀਆਂ ਇੰਟੈਲੀਜੈਂਸ ਏਜੰਸੀਜ਼ ਜਿੱਦਾਂ ਕਿ ਰਿਸਰਚ ਐਨਾਲਿਸਿਸ ਵਿੰਗ ਆ ਜਾਂ NSA ਹੈਗਾ ਉਹ ਟਰਾਂਸਨੈਸ਼ਨਲ ਰਿਪਰੇਸ਼ਨ ਦੇ ਵਿੱਚ ਸ਼ਰੇਆਮ ਇਨਵੋਲਵਡ ਆ। ਹੁਣ ਪ੍ਰੂਫ ਹੋ ਚੁੱਕਿਆ ਆ, ਉੱਥੇ ਦੀ ਸਰਕਾਰ ਮੰਨ ਵੀ ਚੁੱਕੀ ਹੈਗੀ ਆ ਵੀ ਹਾਂ ਸਾਡਾ ਬੰਦਾ ਇਨਵੋਲਵ ਸੀ ਗੁਰਪ੍ਰੀਤ ਪੰਨੂ ਨੂੰ ਕਤਲ ਕਰਨ ਦੇ ਲਈ ਜੋ ਨਿਖਿਲ ਗੁਪਤਾ ਦੇ ਨਾਲ ਗੱਲਬਾਤ ਕਰ ਰਿਹਾ ਸੀ, ਪਰ ਉਹ ਸਾਡੀ ਸਲਾਹ ਨਾਲ ਨਹੀਂ ਕਰ ਰਿਹਾ ਸੀ, ਇੰਡੀਪੈਂਡੈਂਟ ਕਰ ਰਿਹਾ ਸੀ। ਸੋ ਇਹ ਸਾਰੇ ਕਾਸੇ ਨੂੰ ਦੇਖ ਕੇ ਜੋ ਨਾਰਥ ਅਮਰੀਕਾ ਦੇ ਸਿੱਖ ਐਕਟਿਵਿਸਟ ਆ ਉਹ ਕਹਿੰਦੇ ਘੱਟੋ ਘੱਟ ਅਮਰੀਕਾ ਕੈਨੇਡਾ ਦੀ ਸਾਰੀਆਂ ਸਰਕਾਰਾਂ ਨੂੰ ਇਹ ਤਾਂ ਸੋਚੋ ਨਾ ਵੀ ਉਹਨਾਂ ਦੇ ਨਾਲ ਤੁਸੀਂ ਜਿਹੜਾ ਕਿਸੇ ਤਰ੍ਹਾਂ ਦਾ ਟ੍ਰੇਡ ਕਰਨਾ ਆ ਉਹ ਤਾਂ ਨਾ ਕਰੋ, ਘੱਟੋ ਘੱਟ ਜਿੱਥੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਆ। ਤੇ ਨਾਲ ਦੀ ਨਾਲ ਜਿਸ ਤਰ੍ਹਾਂ ਆਪਾਂ ਸਾਂਝੀ ਕੀਤੀ ਸੀ ਵੀ ਅੱਜ ਯੂਪੀ ਦੀ ਇੱਕ ਕੋਰਟ ਨੇ CNN ਅੱਜ ਰਿਪੋਰਟ ਕਰ ਰਿਹਾ ਵੀ ਜੋ ਇਸਲਾਮਿਕ ਸਕੂਲਸ ਹੈਗੇ ਆ ਉੱਥੇ ਦੀ ਸਭ ਤੋਂ ਜਿਹੜੀ ਪੋਪੂਲੇਟਡ ਸਟੇਟ ਆ ਇੰਡੀਆ ਦੀ ਜਿੱਥੇ ਮੁਸਲਮਾਨਾਂ ਦੀ ਗਿਣਤੀ ਵੀ ਜ਼ਿਆਦੇ ਆ, ਉਹਨਾਂ ਨੇ ਇਹ ਕਿਹਾ ਆ ਵੀ ਇਲਾਹਾਬਾਦ ਹਾਈ ਕੋਰਟ ਯੂਪੀ ਦੀ ਜੋ ਮਦਰਸਾ ਐਕਟ ਆਫ 2004 ਆ ਉਹ ਅਨਕਨਸਟੀਟਿਊਸ਼ਨਲ ਆ। ਕਹਿੰਦੇ ਪਈ ਇਹ ਵਾਇਲੇਸ਼ਨ ਆਫ ਦਾ ਪ੍ਰਿੰਸੀਪਲਸ ਆਫ ਸੈਕੂਲਰਿਜ਼ਮ ਹੈਗੀ ਆ ਜੋ ਕਿ ਇਹ ਪਾਰਟ ਆਫ ਇੰਡੀਆ ਦੇ ਕਨਸਟੀਟਿਊਸ਼ਨ ਦਾ ਸਟਰਕਚਰ ਆ। ਪਰ ਉਹ ਇਸ ਗੱਲ ਨੂੰ ਭੁੱਲ ਜਾਂਦੇ ਆ ਵੀ ਜਿਸ ਸੇਮ ਕਨਸੈਪਟ ਦੇ ਉੱਤੇ ਮੁਸਲਮਾਨਾਂ ਨੇ ਮਦਰਸੇ ਖੋਲੇ ਹੋਏ ਆ ਇੰਡੀਆ ਦੇ ਵਿੱਚ, ਬਹੁਤ ਸਾਰੇ ਸਿੱਖਾਂ ਨੇ ਖਾਲਸਾ ਸਕੂਲ ਵੀ ਜਿਹੜੇ ਖੋਲੇ ਹੋਏ ਹੈਗੇ ਆ, ਪਰ ਹਿੰਦੂਆਂ ਨੇ ਵੀ ਜਿਹੜੇ ਸਕੂਲ ਆ ਉਹ ਗੁਰੂਕਲਸ ਕਰਕੇ ਉਹ ਯੂਪੀ ਦੇ ਵਿੱਚ ਵੀ ਹੋਰ ਬਹੁਤ ਜਗ੍ਹਾ ਦੇ ਉੱਤੇ ਖੋਲੇ ਹੋਏ ਆ ਜਿੱਥੇ ਕਿ ਉਹ ਵੈਦਿਕ ਸਕ੍ਰਿਪਚਰਸ ਨੂੰ ਟੀਚ ਕਰਦੇ ਹੈਗੇ ਆ।
ਅੰਡਰ ਦਾ ਸਬਜੈਕਟ ਆਫ ਗੁਰੂ ਜਾਂ ਟੀਚਰ ਤੇ ਉਹਨਾਂ ਦੇ ਉੱਤੇ ਜਿਹੜਾ ਕੋਈ ਐਕਸ਼ਨ ਕਿਉਂ ਨਹੀਂ ਹੋ ਰਿਹਾ। ਯੂਪੀ ਦੇ ਵਿੱਚ 200 ਮਿਲੀਅਨ ਲੋਕ ਰਹਿੰਦੇ ਆ, ਜਿਹਦੇ ਵਿੱਚੋਂ 20% ਮੁਸਲਮਾਨ ਹੈਗੇ ਆ, ਜੋ ਇਹ ਸੈਂਸਸ ਦਾ ਡਾਟਾ 2011 ਦਾ ਹੈਗਾ ਆ। ਕਹਿੰਦੇ ਪਈ ਪ੍ਰਾਈਮ ਮਿਨਿਸਟਰ ਮੋਦੀ ਹੁਣਾਂ ਦੀ ਹਿੰਦੂ ਨੈਸ਼ਨਲਿਸਟ ਭਾਰਤੀ ਜਨਤਾ ਪਾਰਟੀ ਪਿਛਲੇ ਦਹਾਕੇ ਤੋਂ ਮੁਸਲਮਾਨਾਂ ਦੇ ਅਗੇਂਸਟ ਕਾਫੀ ਧੱਕਾ ਜਿਹੜਾ ਉਹ ਕਰ ਰਹੀ ਆ। ਹੁਣ ਇਹ ਜਿਹੜੀ ਇਲਾਹਾਬਾਦ ਦੀ ਹਾਈ ਕੋਰਟ ਨੇ ਰੂਲਿੰਗ ਦਿੱਤੀ ਆ CNN ਦੇ ਮੁਤਾਬਕ, ਉਹਦੇ ਨਾਲ 2.7 ਮਿਲੀਅਨ ਮੁਸਲਿਮ ਸਟੂਡੈਂਟਸ ਅਫੈਕਟ ਹੋਣਗੇ। 10,000 ਟੀਚਰ, ਬਹੁਤ ਸਾਰੇ ਪੇਡ ਟੀਚਰਸ ਹੈਗੇ ਆ, 25,000 ਦੇ ਕਰੀਬ ਜਿਹੜੇ ਮਦਰਸੇ ਆ। ਸੋ ਇਹ ਜਿਹੜੇ ਮਦਰਸੇ ਆ, ਕੱਲਾ ਇਹ ਨਹੀਂ ਵੀ ਉਹਨਾਂ ਦਾ ਫੁੱਲ ਟਾਈਮ ਸਕੂਲ ਆ, ਬਹੁਤ ਸਾਰੇ ਜਿਹੜੇ ਮਦਰਸੇ ਆ ਆਪਣੇ ਖਾਲਸਾ ਸਕੂਲਾਂ ਵਾਂਗ ਵੀ ਹੈਗੇ ਆ, ਜਾਂ ਬਹੁਤ ਸਾਰੇ ਜਿਹੜੇ ਹਿੰਦੂ ਵੀਰਾਂ ਨੇ ਵੀ ਸਕੂਲ ਖੋਲੇ ਹੋਏ ਆ ਮੰਦਿਰ ਦੇ ਵਿੱਚ ਪਈ, ਉਹਨਾਂ ਨੂੰ ਜੋ ਰਮਾਇਣ ਦੀ ਜਾਂ ਵੈਦਿਕ ਸਕ੍ਰਿਪਚਰਸ ਪੜ੍ਹਾਈਆਂ ਜਾਂਦੀਆਂ ਖਾਲਸਾ ਸਕੂਲਾਂ 'ਚ, ਪੰਜਾਬੀ ਸਿੱਖ ਧਰਮ ਦੀ ਸਟੱਡੀ ਕਰਾਈ ਜਾਂਦੀ, ਮੁਸਲਮਾਨਾਂ ਦੇ ਵਿੱਚ ਉਹਨਾਂ ਨੂੰ ਕੁਰਾਨ ਦੀ ਜਿਹੜੀ ਸਟੱਡੀ ਕਰਾਈ ਜਾਂਦੀ ਹੈਗੀ ਆ। ਸੋ ਇਹ ਉਹਨਾਂ ਨੇ ਉੱਥੇ ਦੀ ਸਰਕਾਰ ਨੇ 25,000 ਮਦਰਸਿਆਂ ਨੂੰ ਬੰਦ ਕਰਨ ਦੇ ਲਈ ਇਹ ਕਿਹਾ ਆ। ਕਹਿੰਦੇ ਪਈ ਇਹ ਜੋ ਇਸਲਾਮਿਕ ਸਕੂਲ ਇੰਡੀਆ ਦੇ ਵਿੱਚ ਹੈਗੇ ਆ, ਇਹ ਹੁਣ ਆਊਟਲਾ ਕਰ ਦਿੱਤੇ ਗਏ ਆ ਇਲਾਹਾਬਾਦ ਹਾਈ ਕੋਰਟ ਵੱਲੋਂ। ਜੀ ਜੀ ਬਿਲਕੁਲ। ਸੋ ਇਹ ਸਾਰਾ ਕੁਝ ਚੱਲ ਰਿਹਾ ਹੈ। ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਹਾਂ ਤੇ ਰਹਿ ਗਈਆਂ ਕੁਝ ਖਬਰਾਂ ਦੇ ਉੱਤੇ ਆਪਾਂ ਨਜ਼ਰ ਮਾਰਦੇ
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਹਰਜੋਤ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਕੁਛ ਇਕੋਨਮੀ ਦੀ ਗੱਲ ਕਰਦੇ ਜਾਈਏ। ਸਵੀਡਨ ਦੇ ਵਿੱਚ ਅਰਿਕਸਨ ਕੰਪਨੀ, ਜਿਹੜੀ ਕਿ ਪਹਿਲਾਂ ਸੋਨੀ ਅਰਿਕਸਨ ਦੇ ਨਾਮ ਦੇ ਨਾਲ ਵੀ ਜਾਣੇ ਜਾਂਦੇ ਆ, ਇਹ ਟੈਲੀਕਮਿਊਨੀਕੇਸ਼ਨ ਦੀ ਕੰਪਨੀ ਆ। 1200 ਜੌਬਸ ਇਹ ਕੱਟ ਕਰਨ ਜਾ ਰਹੀ ਹੈਗੀ ਆ। ਇਹਨਾਂ ਦੇ ਵਿੱਚ ਨਾਰਥ ਅਮਰੀਕਾ 'ਚ ਇਸ ਕੰਪਨੀ ਦੇ ਤਕਰੀਬਨ 11,000 EMPLOYE ਨੇ। ਪਿਛਲੇ ਸਾਲ ਇਹਨਾਂ ਨੇ 8500 ਜੌਬਸ ਆ ਉਹ ਕੱਟ ਕੀਤੀਆਂ ਸੀ, ਜੋ ਕਿ 8% ਬਣਦੀਆਂ ਆ ਕਾਸਟ ਕਟਿੰਗ ਦੇ ਲਈ, ਤੇ ਹੁਣ 1200 ਹੋਰ ਜੌਬਸ ਆ ਉਸ ਦੇ ਵਿੱਚ ਇਹ ਲੇ ਆਫ ਕਰਨ ਜਾ ਰਹੀ ਹੈਗੀ ਆ ਜੀ। ਕੈਲੀਫੋਰਨੀਆ ਦੇ ਵਿੱਚ ਜੋ ਰੈਸਟੋਰੈਂਟਸ ਦੇ ਵਿੱਚ ਸੈਲਰੀ ਇਨਕਰੀਜ਼ ਹੋਈ ਆ, ਉਹਨੂੰ ਲੈ ਕੇ ਕੈਲੀਫੋਰਨੀਆ ਦੀਆਂ ਬਹੁਤ ਸਾਰੀਆਂ ਫੂਡ ਚੇਨ ਕੰਪਨੀਆਂ ਨੇ ਆਪਣੇ EMPLOYEEਆਂ ਨੂੰ ਲੇ ਆਫ ਕਰਨਾ ਸ਼ੁਰੂ ਕਰ ਦਿੱਤਾ ਆ, ਜਾਂ ਉਹਨਾਂ ਦੇ ਜਿਹੜੇ ਘੰਟੇ ਆ ਉਹ ਘਟਾਣੇ ਸ਼ੁਰੂ ਕਰ ਦਿੱਤੇ ਆ। ਕੈਲੀਫੋਰਨੀਆ ਦੇ ਰੈਸਟੋਰੈਂਟ ਐਸੋਸੀਏਸ਼ਨ ਨੇ ਦੱਸਿਆ ਆ ਵੀ ਅਪ੍ਰੈਲ 1 ਤੋਂ ਜੋ ਫਾਸਟ ਫੂਡ ਵਰਕਰਸ ਹੈਗੇ ਆ, ਉਹਨਾਂ ਦੀ ਤਨਖਾਹ $20 ਮਿਨੀਮਮ ਹੋ ਜਾਊਗੀ। ਤੇ ਇਹਦੇ ਵਿੱਚ ਪੀਜ਼ਾ ਹਟ ਤੇ ਰਾਉਂਡ ਟੇਬਲ, ਜੋ ਮੈਲਨੋ ਪਾਰਕ ਕੈਲੀਫੋਰਨੀਆ ਵੇਸਟ ਚੇਨ ਹੈਗੀ ਆ, ਜਿਨ੍ਹਾਂ ਦੇ 400 ਤੋਂ ਵੱਧ ਪੀਜ਼ਾ ਪਾਰਲਰਸ ਹੈਗੇ ਆ ਮੋਸਟਲੀ ਵੈਸਟ ਕੋਸਟ ਦੇ ਵਿੱਚ, ਉਹਨਾਂ ਨੇ ਕਿਹਾ ਵੀ 1280 ਦੇ ਕਰੀਬ ਜੋ ਡਿਲੀਵਰੀ ਡਰਾਈਵਰਸ ਆ ਉਹ ਉਹਨਾਂ ਨੇ ਲੇ ਆਫ ਕਰ ਦਿੱਤੇ ਆ, ਉਹਨਾਂ ਨੂੰ ਨੋਟਿਸ ਭੇਜ ਦਿੱਤੇ ਆ। ਉਹ ਕਹਿੰਦੇ ਵੀ ਅਸੀਂ ਸਿਰਫ ਥਰਡ ਪਾਰਟੀ ਜੋ ਆ, ਜਿਸ ਤਰ੍ਹਾਂ ਊਬਰ ਈਟ ਵਗੈਰਾ, ਉਸ ਨੂੰ ਹੀ ਯੂਜ਼ ਕਰਾਂਗੇ। ਪੀਜ਼ਾ ਹਟ ਨੇ ਆਲਰੇਡੀ ਨੋਟਿਸ ਭੇਜ ਦਿੱਤੇ ਆ। ਮਾਈਕਲ ਓਜ਼ੈਡਾ ਪੀਜ਼ਾ ਹਟ ਦੇ ਇੱਕ ਡਰਾਈਵਰ ਆ, ਉਹ 8 ਸਾਲਾਂ ਤੋਂ ਓਨਟਾਰੀਓ 'ਚ ਹੀ ਕੰਮ ਕਰਦਾ ਸੀ ਕੈਲੀਫੋਰਨੀਆ ਦੇ ਵਿੱਚ। ਉਹ ਕਹਿੰਦਾ ਵੀ ਮੇਰਾ ਲਾਸਟ ਜਿਹੜਾ ਕੰਮ ਸੀਗਾ ਉਹ ਕੁਛ ਦਿਨ ਪਹਿਲਾਂ ਹੀ ਸੀਗਾ, ਤੇ ਹੁਣ ਮੈਨੂੰ ਕੋਈ ਹੋਰ ਜੌਬ ਲੱਭਣੀ ਪਊਗੀ। ਸਦਰਨ ਕੈਲੀਫੋਰਨੀਆ ਪੀਜ਼ਾ, ਜੋ 224 ਪੀਜ਼ਾ ਹਟ ਨੂੰ ਰਿਪੋਰਟ ਕਰਦਾ ਆ, ਆਪਰੇਟ ਕਰਦਾ ਆ, ਉਹਨਾਂ ਨੇ $400 ਆਪਣੇ EMPLOYEEਆਂ ਨੂੰ ਦੇ ਕੇ ਤੋੜ ਦਿੱਤਾ ਆ ਵੀ ਅਸੀਂ ਤੁਹਾਨੂੰ ਜਿਹੜਾ ਆ ਅਫੋਰਡ ਨਹੀਂ ਕਰ ਸਕਦੇ ਹੈਗੇ। ਸੈਨ ਹੋਜ਼ੇ ਕੈਲੀਫੋਰਨੀਆ ਦੇ ਵਿੱਚ ਇੱਕ ਰੈਸਟੋਰੈਂਟ ਦਾ ਓਨਰ ਜੋ ਆ ਵਿਟੈਲਿਟੀ ਬਾਲਸ ਕਰਕੇ, ਉਹਨੇ ਕਿਹਾ ਵੀ ਅਲਟੀਮੇਟਲੀ ਸਾਨੂੰ ਜਿਹੜੀ ਕੀਮਤ ਆ ਉਹ ਵਧਾਣੀ ਪਊਗੀ 10%, ਜੋ ਉਹ ਸਾਡੇ ਕਸਟਮਰ ਅਪਡੇਟ ਵੀ ਹੋਣਗੇ। ਮੈਕਡੋਨਲਡ ਤੇ ਚਿਪੋਟਲੇ ਨੇ ਆਲਰੇਡੀ ਆਪਣੀ ਜਿਹੜੀ ਮੈਨੂ ਦੀ ਪ੍ਰਾਈਸਸ ਆ ਰੈਸਟੋਰੈਂਟ ਦੀ ਉਹ ਵਧਾਣੀ ਸ਼ੁਰੂ ਕਰ ਦਿੱਤੀ ਆ। ਇਹ ਲਾ ਸਰੋਤਿਆਂ ਨੂੰ ਯਾਦ ਹੋਊਗਾ ਸਤੰਬਰ ਮਹੀਨੇ ਦੇ ਵਿੱਚ ਪਾਸ ਹੋਇਆ ਸੀ, ਤੇ ਅਪ੍ਰੈਲ 1 ਤੋਂ 25% ਇਨਕਰੀਜ਼ ਹੋਣੀ ਸੀ। ਬਹੁਤ ਸਾਰੇ ਏਰੀਆ 'ਚ $16 ਦੇ ਕਰੀਬ ਜੋ ਮਿਨੀਮਮ ਵੇਜਸ ਸੀਗੇ। ਪਨੇਰਾ ਬ੍ਰੈਡ, ਜੋ ਕੰਟਰੋਵਰਸੀ ਵੀ ਬਣੀ ਸੀ, ਜਿਹਦੇ ਵਿੱਚ ਗਵਰਨਰ ਗੈਬਨ ਨਿਊਸਮ ਹੋਣਾ ਦਾ ਕਾਫੀ ਜਿਹੜਾ ਵਿਰੋਧ ਵੀ ਹੋਇਆ ਸੀ ਵੀ ਉਹਨਾਂ ਨੂੰ ਐਕਸਕਲੂਡ ਕੀਤਾ ਗਿਆ। ਅਲਟੀਮੇਟਲੀ ਪਨੇਰਾ ਬ੍ਰੈਡ ਦੇ ਜੋ CEO ਆ, ਉਹਨਾਂ ਨੇ ਕਿਹਾ ਵੀ ਨਹੀਂ, ਅਸੀਂ ਵੀ ਜਿਹੜੇ ਮਿਨੀਮਮ ਵੇਜ ਆ ਉਹ $25 ਜੋ ਆ ਉਹ ਇਨਕਰੀਜ਼ ਕਰਾਂਗੇ। ਸੋ ਜੋ ਕੈਲੀਫੋਰਨੀਆ ਦੇ ਵਿੱਚ ਮਿਨੀਮਮ ਵੇਜ ਇਨਕਰੀਜ਼ ਕਰਕੇ ਵਾਪਰਿਆ, ਉਹਦੇ ਨਾਲ ਜਾਂ ਤਾਂ ਹੁਣ ਪਾਰਟ ਟਾਈਮ ਵਰਕ ਹੋਊਗਾ, ਲੋਕਾਂ ਦੀ ਲੇ ਆਫ ਹੋਊਗੀ, ਜਾਂ ਫਿਰ ਜਿਹੜਾ ਸਾਡਾ ਅਸੀਂ ਫੂਡ ਖਾਂਦੇ ਆ ਉਹਦੀ ਪ੍ਰਾਈਸ ਵੀ ਜਿਹੜੀ ਆ ਉੱਪਰ ਜਾਊਗੀ। ਜੀ ਬਿਲਕੁਲ। ਅਰਿਕਸਨ ਦਾ ਆਪਾਂ ਜਿੱਦਾਂ ਦੱਸ ਚੁੱਕੇ ਹਾਂ, ਬੋਇੰਗ ਜਿਹੜੀ ਅਮਰੀਕਾ ਦੀ ਸਭ ਤੋਂ ਵੱਡੀ ਐਰੋਸਪੇਸ ਜਾਇੰਟ ਆ, ਜਹਾਜ਼ ਬਣਾਉਣ ਵਾਲੀ ਕੰਪਨੀ ਆ, ਉਸ ਦੇ CEO ਨੇ ਸਟੈਪ ਡਾਊਨ ਕਰਨ ਦਾ ਫੈਸਲਾ ਲਿਆ ਆ। ਬੋਰਡ ਮੈਨੇਜਮੈਂਟ ਦੇ ਵਿੱਚ ਸ਼ੇਕਅਪ ਹੋਇਆ। 737 ਮੈਕਸ ਜਹਾਜ਼ਾਂ ਦਾ ਜਿਹੜਾ ਕ੍ਰਾਈਸਿਸ ਆ ਉਹ ਅਜੇ ਭਾਰ ਨਹੀਂ ਹੋ ਰਿਹਾ। 2 ਫਲਾਈਟਾਂ ਵੱਡੀਆਂ ਇੰਟਰਨੈਸ਼ਨਲ ਉਹ ਹਾਦਸਾਗ੍ਰਸਤ ਹੋਈਆਂ ਸੀ, ਸੈਂਕੜੇ ਲੋਕ ਉਦੋਂ ਮਾਰੇ ਗਏ ਸੀ। ਰੀਸੈਂਟਲੀ ਹੁਣ ਇਹਨਾਂ ਦੇ ਵਿੱਚ ਇੱਕ ਜਿਹੜਾ ਵਿਸਲ ਬਲੋਵਰ ਆ, ਉਸ ਨੇ ਦੱਸਿਆ ਸੀਗਾ ਵੀ ਮੈਨੂਫੈਕਚਰਿੰਗ ਦੇ ਵਿੱਚ ਤੇ ਕੁਆਲਿਟੀ ਕੰਟਰੋਲ 'ਚ ਬੜੇ ਨੁਕਸ ਨੇ। ਪੋਰਟਲੈਂਡ ਦੇ ਵਿੱਚ ਇਹਨਾਂ ਦੇ ਇੱਕ ਜਹਾਜ਼ ਦੀ ਜਿਹੜੀ ਤਾਕੀ ਆ ਉਹ ਖੁੱਲ੍ਹ ਕੇ ਡਿੱਗ ਗਈ ਸੀ। ਇਸ ਤੋਂ ਇਲਾਵਾ ਹੋਰ ਕਈ ਜਹਾਜ਼ਾਂ 'ਚ ਨਟ ਬੋਲਟ ਇਹਨਾਂ ਦੇ ਢਿੱਲੇ ਪਾਏ ਗਏ ਸੀਗੇ। ਸੋ ਉਹਦੇ ਕਰਕੇ ਕਾਫੀ ਜ਼ਿਆਦਾ ਸੇਕ ਬੋਇੰਗ ਕੰਪਨੀ ਨੂੰ ਲੱਗ ਰਿਹਾ ਆ, ਤੇ ਹੁਣ ਬੋਇੰਗ ਦਾ ਜਿਹੜਾ CEO ਆ ਡੇਵ ਕੈਲਹੌਨ, ਉਹ ਸਟੈਪ ਡਾਊਨ ਕਰਨਗੇ 2024 ਦੇ ਐਂਡ ਤੱਕ। ਬੋਰਡ ਮੈਨੇਜਮੈਂਟ ਦੀ ਇਹ ਜਿਹੜੀ ਸ਼ੇਕਅਪ ਆ ਉਹ ਹੋਈ ਆ, ਤੇ ਜਿਹੜਾ ਚੇਅਰਮੈਨ ਆ ਬੋਰਡ ਦਾ ਲੈਰੀ ਕੈਲਨਰ, ਉਹ ਵੀ ਕਹਿੰਦੇ ਰੀ ਇਲੈਕਸ਼ਨ ਦੇ ਲਈ ਬੋਰਡ ਦੇ ਲਈ ਹੁਣ ਰਨ ਨਹੀਂ ਕਰਨਗੇ। ਸਟੈਨ ਡੀਲ ਜਿਹੜੇ CEO ਆ ਕਮਰਸ਼ੀਅਲ ਪੇਨ ਯੂਨਿਟ ਦੇ, ਉਹਨਾਂ ਨੂੰ ਇਫੈਕਟਿਵਲੀ ਇਮੀਡੀਏਟਲੀ ਆਊਟ ਜਿਹੜਾ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈਗਾ। ਤੇ ਹੁਣ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਾਂਗੇ ਆਪੇ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।